ਕੰਡੀਲਾ ਦੇ ਵਿੱਚ ਉੱਥੋਂ ਹੀ ਜੰਪ ਲਿਓ, ਉੱਥੇ ਕਬੱਡੀ ਦੀ ਸ਼ੁਰੂਆਤ ਮੈਂ ਉੱਥੋਂ ਹੀ ਪਿੰਡ ਕੰਡੀਲਾ ਵਿੱਚ ਜਨਮ ਲਿਆ। ਪੂਰਾ ਮੇਰਾ ਨਾਮ ਮੁਖਤਾਰ ਸਿੰਘ। ਹਾਂਜੀ, ਉੱਥੇ ਮੈਨੂੰ ਪੱਪੂ ਕੰਡੀਲਾ ਕਹਿੰਦੇ ਆ ਸਾਰੇ ਜ਼ਿਲ੍ਹੇ 'ਚ। ਜੋ ਜ਼ਿਲ੍ਹੇ ਤੋਂ ਬਾਹਰ ਜਾਣਾ ਫਿਰ ਪੱਪੂ ਗੁਰਦਾਸਪੁਰੀਆ ਕਹਿੰਦੇ ਆ। ਉਹ ਪਿੰਡ 'ਚੋਂ ਜਨਮ ਲਿਆ, ਉਹ ਪਿੰਡ ਤੋਂ ਕਬੱਡੀ ਸ਼ੁਰੂ ਕੀਤੀ। ਤੇ ਤੁਸੀਂ ਖੇਡੇ ਵੀ ਹੋ ਤੇ ਕੋਚ ਦੇ ਤੌਰ ਤੇ ਵੀ ਅੱਜ ਕੱਲ ਤੁਸੀਂ ਆਪਣੀ ਭੂਮਿਕਾ ਨਿਭਾ ਰਹੇ ਹੋ। ਨੈਸ਼ਨਲ ਸਟਾਈਲ ਦੇ ਨਾਲੋਂ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਜਿਹੜੀ ਜ਼ਿਆਦਾ ਪਪੂਲਰ ਹੋ ਸਕਦੀ, ਕਿਉਂਕਿ ਬਾਹਰ ਵਿਦੇਸ਼ਾਂ ਦੇ ਵਿੱਚ ਅਸੀਂ ਤਾਂ ਨੈਸ਼ਨਲ ਸਟਾਈਲ ਕਿਤੇ ਦੇਖੀ ਨਹੀਂ। ਜਿਹੜੀ ਨੈਸ਼ਨਲ ਸਟਾਈਲ ਹੈ ਨਾ ਸਾਡੇ ਭਾਰਤ ਵਿੱਚ ਆ। ਹਾਂਜੀ, ਭਾਰਤ ਵਿੱਚ ਉਹ ਬੰਗਲਾਦੇਸ਼ 'ਚ ਹੋ ਗਈ, ਮਹਾਰਾਸ਼ਟਰ 'ਚ ਹੋ ਗਈ, ਕੇਰਲਾ 'ਚ ਹੋ ਗਈ, ਉੱਥੇ ਰਹਿ ਗਈ ਜੀ। ਜਿਹੜੀ ਇਹ ਸਰਕਲ ਸਟਾਈਲ ਕਬੱਡੀ ਆ, ਇਹਨੂੰ ਸਭ ਤੋਂ ਪਹਿਲਾਂ ਚੁੱਕਿਆ ਇੰਗਲੈਂਡ ਜੀ। ਕੀ ਤੁਸੀਂ ਸੋਚਦੇ ਹੋ ਕਿ ਜੋ 1983-82 ਦੇ ਵਿੱਚ ਤੁਸੀਂ ਖੇਡਦੇ ਹੁੰਦੇ ਸੀ, ਉਸ ਵੇਲੇ ਤੋਂ ਇੱਕ ਬਹੁਤ ਲੰਮਾ ਪੜਾਅ ਤੁਸੀਂ ਤੈਅ ਕੀਤਾ 2005-6 ਤੱਕ, ਉਦੋਂ ਦੀ ਕਬੱਡੀ ਤੇ ਹੁਣ ਦੀ ਕਬੱਡੀ ਕਿੰਨਾ ਕੁ ਫਰਕ ਦੇਖਦੇ ਹੋ? ਕਬੱਡੀ 'ਚ ਫਰਕ ਤਾਂ ਇਹੋ ਹੀ ਹੈ ਜੀ, ਅਸੀਂ ਸਾਡੇ ਵੇਲੇ ਵੀ ਕਬੱਡੀ ਜ਼ੋਰਾਂ ਨਾਲ ਪਰਖੀ ਜਾਂਦੀ ਸੀ ਜੀ। ਸਾਡੇ ਦੋ ਕਬੱਡੀਆਂ ਚੱਲਦੀਆਂ ਸੀ ਇਹ ਸਰਕਲ 'ਚ ਜੀ। ਇੱਕ ਢੇਰੀ ਕਬੱਡੀ ਕਹਿੰਦੇ ਆ, ਗੁੱਗੀ ਕਬੱਡੀ ਕਹਿੰਦੇ ਆ। ਅੱਛਾ ਜੀ, ਠੀਕ ਹੈ। ਕੱਲੇ ਨੂੰ ਕੱਲਾ ਹੁੰਦੀ ਹਾਂਜੀ, ਉਹਦੇ 'ਚ ਕਿੱਲਾ ਵਾਹਣ ਹੁੰਦਾ। ਅੱਛਾ ਜੀ, ਵਗਿਆ। ਹਾਂਜੀ, ਉਹਦੇ 'ਚ ਭਾਵੇਂ ਸਾਡੇ ਕਿੱਲੇ ਦੇ ਵਿੱਚ ਅਸੀਂ ਅੱਧਾ ਘੰਟਾ ਲਾ ਦੀ ਇੱਕੋ ਰੇਟ ਤੇ। ਵੈਸੇ ਤੁਸੀਂ ਇਹ ਗੱਲ ਕੀਤੀ ਵੀ ਜ਼ੋਰ ਅਜਮਾਇਸ਼ ਦੀ ਹੈ, ਜਦੋਂ ਕੰਪੈਰੀਜ਼ਨ ਵੀ ਕਰਦੇ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਅਸੀਂ ਰਗਬੀ ਦੇ ਨਾਲ ਕਰਦੇ ਨੇ ਵੀ ਜਿੰਨਾ ਤੁਹਾਡਾ ਜ਼ੋਰ ਆ ਖਾਸ ਤੌਰ ਦੇ ਉੱਤੇ, ਜਿੱਦਾਂ ਤੁਸੀਂ ਡੀ ਡੋਲ ਬਾਰੇ ਹੈਗੇ ਆ, ਜਾਂ ਕਿਹਾ ਜਾਂਦਾ ਨਾ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਹੁੰਦਾ, ਜ਼ੋਰ ਵੀ ਇਕੱਲਾ ਹੀ ਨਹੀਂ ਵੀ ਸਿੱਧਾ ਭੈੜ ਲਓ ਉਹਦੇ ਵਿੱਚ। ਏਅਰਪੋਰਟ ਤੇ ਆਉਂਦੇ ਸੀ ਅੱਗੇ ਜੀ, ਹਾਂਜੀ, ਤੇ ਬੋਰਿਆ ਟਿੰਟੂ ਲੈਂਦੇ, ਹਾਂਜੀ, ਕਿਹੜੀ ਗੇਮ? ਕਬੱਡੀ, ਹੂਜ ਕਬੱਡੀ। ਅਸੀਂ ਉਹਨਾਂ ਨੂੰ ਕਹਿੰਦੇ ਰਹੇ ਵੀ ਸੇਮ ਵਿੱਚ ਰਗਬੀ। ਹਾਂਜੀ, ਸੇਮ ਜੀ ਰਗਬੀ। ਜੋ ਰਗਬੀ ਦਾ ਨਾਮ ਇਹਨੂੰ ਉਹ ਚੱਟ ਕਹਿੰਦੇ ਉਹ ਕਿਉਂ ਉਸ ਵੇਲੇ ਟੱਪਾ ਲਾਉਂਦੇ ਜਾਓ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਨਮੁਖ। ਅੱਜ ਅਸੀਂ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ ਕਬੱਡੀ ਦੀ ਇੱਕ ਮਹਾਨ ਸ਼ਖਸੀਅਤ ਨੂੰ, ਪੱਪੂ ਗੁਰਦਾਸਪੁਰੀਆ। ਪੱਪੂ ਗੁਰਦਾਸਪੁਰੀਆ, ਜਿਨ੍ਹਾਂ ਨੂੰ ਕਿ ਪੱਪੂ ਕੰਡੀਲਾ ਦੇ ਨਾਂ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪਰ ਅਸਲੀ ਬਹੁਤ ਸਾਡੇ ਵੈਸੇ ਤਾਂ ਦਰਸ਼ਕ ਘੱਟ ਜਾਣਦੇ ਹੋਣਗੇ, ਉਹਨਾਂ ਦਾ ਅਸਲੀ ਨਾਮ ਆ ਮੁਖਤਿਆਰ ਸਿੰਘ। ਮੁਖਤਿਆਰ ਸਿੰਘ ਔਰ ਪੱਪੂ ਕੰਡੀਲਾ ਦੇ ਨਾਲ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਪੱਪੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਬੜਾ ਪਿਆਰਾ ਨਾਮ ਆ ਪੱਪੂ। ਮੈਂ ਜੀ ਸਭ ਤੋਂ ਪਹਿਲਾਂ ਜੀ ਇੰਡੋਸ ਟੀਵੀ ਦੇ ਵਾਲਿਆਂ ਦਾ ਤੇ ਸਾਰੀ ਜੋ ਜਿੰਨੀ ਸਾਧ ਸੰਗਤ ਹੈ ਸੁਣ ਰਹੀ ਹੈ ਟੀਵੀ ਨੂੰ, ਸਾਰਿਆਂ ਨੂੰ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਬਹੁਤ ਧੰਨਵਾਦ। ਮੈਂ ਜਿੱਦਾਂ ਕਹਿ ਰਿਹਾ ਸੀ ਕਿ ਪੱਪੂ ਬੜਾ ਪਿਆਰਾ ਨਾਂ ਆ, ਤੇ ਸਾਡਾ ਜਿਹੜੀ ਤੁਸੀਂ ਪਿਆਰੀ ਇੱਕ ਗੇਮ ਦੇ ਨਾਲ ਵੀ ਜੁੜੇ ਹੋ, ਤੇ ਮੈਂ ਤੁਹਾਡਾ ਜੈਕਟ ਵੀ ਦੇਖ ਰਿਹਾ ਸੀ, ਕੈਪਟਨ ਹੋ ਤੁਸੀਂ ਇੰਡੀਆ ਦੇ। ਇੱਕ ਬਹੁਤ ਵੱਡੀ ਮਹਾਨ ਉਪਲਬਧੀ, ਤੁਸੀਂ ਬਹੁਤ ਮਹਾਨ ਇੱਕ ਖਿਡਾਰੀ ਜੰਗਜੂ ਦੇ ਤੌਰ ਦੇ ਉੱਤੇ ਤੁਸੀਂ ਖੇਡੇ ਹੋ। ਕਿਹੋ ਜਿਹਾ ਪਹਿਲਾਂ ਤਾਂ ਅਨੁਭਵ ਰਿਹਾ ਅੱਜ ਆਸਟ੍ਰੇਲੀਆ ਦੇ ਵਿੱਚ ਪਹੁੰਚ ਕੇ? ਪਹਿਲੀ ਵਾਰ ਆਏ ਹੋ ਤੁਸੀਂ ਆਸਟ੍ਰੇਲੀਆ ਦੇ ਵਿੱਚ? ਮੈਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਜੀ। ਮੈਂ ਬਹੁਤ ਕੰਟਰੀਆਂ ਖੇਡਿਆ ਜੀ। ਸਾਰੀਆਂ ਕੰਟਰੀਆਂ ਵਿੱਚ ਲਾ ਲਓ ਲਗਭਗ ਸਿੰਗਾਪੁਰ, ਮਲੇਸ਼ੀਆ ਤੋਂ ਲੈ ਕੇ ਜਿੰਨੀ ਯੂਰਪ ਦੀਆਂ ਸਾਰੀਆਂ ਕੰਟਰੀਆਂ ਵਿੱਚ, ਤੇ ਪਾਕਿਸਤਾਨ ਵੀ 2 ਵਾਰ ਗਏ ਆ ਜੀ, ਤੇ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਵੀ ਗਏ ਆ। ਪਰ ਆਸਟ੍ਰੇਲੀਆ ਦੇ ਵਿੱਚ ਪਹਿਲਾ ਮੌਕਾ ਮਿਲਿਆ ਆਪਾਂ ਨੂੰ ਆਉਣ ਦਾ, ਕਿਉਂਕਿ ਸਾਡੇ ਜਦੋਂ ਅਸੀਂ 5-6 'ਚ ਬੰਦ ਕਰਤੀ ਗੇਮ, ਉਦੋਂ ਇੱਥੇ ਆਸਟ੍ਰੇਲੀਆ ਕਬੱਡੀ ਨਹੀਂ ਸੀ ਜੀ, ਸਾਡੇ ਕਰਮਾਂ 'ਚ ਨਹੀਂ ਹੋਈ। ਪਰ ਅਸੀਂ ਸਾਨੂੰ ਵੇਖਣ ਦਾ ਮੌਕਾ, ਸਾਨੂੰ ਆਜ਼ਾਦ ਕਬੱਡੀ ਕਲੱਬ ਜੋ ਰਣਜੀਤ ਸਿੰਘ ਬਾਬਾ ਨਾਲ ਮੇਰਾ ਚੇਲਾ ਪੰਮਾ ਜੀ, ਉਹਨਾਂ ਵੱਲੋਂ ਦਿੱਤਾ ਗਿਆ। ਅੱਜ ਮੈਨੂੰ ਇੰਡੋਸ ਟੀਵੀ ਤੇ ਲੈ ਕੇ ਰਿੱਕੀ ਭੁੱਲਰ ਜੀ, ਨਰਮਲ ਚਾਹਲ ਜੀ ਤੇ ਰਵੀ ਮਾਨ ਜੀ, ਇਹਨਾਂ ਨੇ ਲੈ ਕੇ ਤੁਹਾਡੇ ਕੋਲ ਆਏ ਆ। ਮੈਂ ਬੜਾ ਧੰਨਵਾਦੀ ਹਾਂ। ਮੈਨੂੰ ਬੜੀ ਖੁਸ਼ੀ ਹੋਈ ਵੀ ਸਾਰਾ ਆਸਟ੍ਰੇਲੀਆ 'ਚ ਮੈਨੂੰ ਇੰਨਾ ਚਾਅ ਨਾਲ ਲੋਕ ਮਿਲੇ ਆ, ਇੰਨਾ ਚਾਅ ਕਰਦੇ ਆ ਵੀ ਫੋਨ ਕਰ ਕਰਕੇ ਮੇਰੇ ਕੋਲ, ਸਾਡੇ ਕੋਲ ਚਾਹ ਪੀਓ, ਸਾਡੇ ਕੋਲ ਬ੍ਰੇਕਫਾਸਟ ਕਰੋ, ਸਾਡੇ ਕੋਲ ਆ ਕਰੋ। ਮਤਲਬ ਬਹੁਤ ਚਾਅ ਕੀਤਾ ਲੋਕਾਂ ਨੇ ਜੀ। ਤੇ ਇਹ ਚਾਅ ਬਣਦਾ ਵੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਖੇਡਦੇ ਹੋ, ਖਾਸ ਤੌਰ ਦੇ ਉੱਤੇ 1982-83 ਤੋਂ ਤੁਹਾਡਾ ਸਫ਼ਰ ਜਿਹੜਾ ਚੱਲਦਾ ਲਗਾਤਾਰ। ਤੁਸੀਂ 30 ਸਾਲ ਦੇ ਕਰੀਬ, 27-28 ਸਾਲ ਸ਼ਾਇਦ ਤੁਸੀਂ ਕਬੱਡੀ ਖੇਡੀ ਆ। ਤੇ ਵੈਸੇ ਵੀ ਇਹ ਤੀਜੀ ਧਰਤੀ ਕਹਿ ਦਿੰਦੇ ਆਸਟ੍ਰੇਲੀਆ ਦੇ ਵਿੱਚ। ਬੜਾ ਮੈਨੂੰ ਲੱਗਦਾ ਵੀ ਭਵਿੱਖ ਸੁਰੱਖਿਅਤ ਆ ਕਬੱਡੀ ਦਾ। ਤੁਹਾਨੂੰ ਕੀ ਲੱਗਦਾ ਇੱਥੇ ਆ ਕੇ, ਕੀ ਤੁਸੀਂ ਫੀਲ ਕੀਤਾ ਕਬੱਡੀ ਦੇ ਬਾਬਤ? ਨਹੀਂ, ਬਹੁਤ ਵਧੀਆ ਟੂਰਨਾਮੈਂਟ ਵੇਖਿਆ ਮੈਂ। ਇੱਕ ਤੇ ਵਧੀਆ ਟੂਰਨਾਮੈਂਟ ਹੋਇਆ, ਆਜ਼ਾਦ ਕਬੱਡੀ ਕਲੱਬ ਨੇ ਕਰਾਇਆ। ਅੱਛਾ ਜੀ। ਜਿਹਦੇ ਵਿੱਚ 11 ਮੈਚ ਹੋਏ ਜੀ, ਬਹੁਤ ਹੀ ਫਸਵੇਂ ਮੈਚ ਹੋਏ ਸਾਰੇ ਜੀ। ਬੜਾ ਲੋਕ, ਜਿਹੜੀ ਸਾਡੀ ਪੰਜਾਬੀ ਜਿੰਨੇ ਸਾਡੀ ਕਮਿਊਨਿਟੀ ਸਾਰੀ, ਬੜਾ ਨਜ਼ਾਰਾ ਲਿਆ ਸਾਰਿਆਂ ਨੇ। ਬਹੁਤ ਵਧੀਆ ਪ੍ਰਬੰਧ ਸੀ ਉੱਥੇ ਜੀ, ਬਹੁਤ ਵਧੀਆ ਰੋਟੀ ਪਾਣੀ, ਚਾਹ ਪਾਣੀ, ਹਰ ਚੀਜ਼ ਇੱਥੇ। ਜਿੰਨਾ ਮੈਂ ਆਇਆ ਹੁਣ ਕੱਲ ਦਾ ਬੇਸ਼ਮਨ ਆਇਆ। ਅੱਛਾ ਜੀ। ਮੈਨੂੰ ਇੱਥੇ ਕੱਲ ਦਾ ਮੈਨੂੰ ਇੰਨਾ ਚਾਅ ਕੀਤਾ ਲੋਕਾਂ ਨੇ,
ਮੈਨੂੰ ਮਜ਼ਾ ਆ ਗਿਆ ਜੀ। ਤੇ ਆਸਟ੍ਰੇਲੀਆ ਨੂੰ ਲੋਕ ਐਵੇਂ ਕਰੀ ਜਾਂਦੇ ਜੀ। ਇਹ ਤੇ ਮੈਂ ਕਹਿੰਦਾ ਨੰਬਰ ਪਹਿਲਾ ਦੇਣਾ ਚਾਹੀਦਾ, ਤੀਜਾ ਨਹੀਂ ਦੇਣਾ ਚਾਹੀਦਾ। ਕਿਆ ਬਾਤਾਂ, ਬਹੁਤ ਵਧੀਆ, ਬਹੁਤ ਵਧੀਆ ਕੰਪਲੀਮੈਂਟ ਆ ਇਹ। ਤੇ ਖੈਰ ਇਹ ਜਿਹੜਾ ਮਾਣ ਸਤਿਕਾਰ ਆ, ਜਿੰਨਾ ਤੁਸੀਂ ਸੰਘਰਸ਼ ਕੀਤਾ ਜਾਂ ਕਹਿ ਲਓ ਕਿ ਕਬੱਡੀ ਦੇ ਲਈ ਕੰਮ ਕੀਤਾ, ਮਿਹਨਤ ਆ, ਉਹਨੂੰ ਜੱਜਬੇ ਨੂੰ ਤੁਹਾਡੇ ਨੂੰ ਸਲਾਮ ਆ ਕਿ ਤੁਸੀਂ ਇੰਨਾ ਜ਼ਿਆਦਾ ਕਬੱਡੀ ਨੂੰ ਪ੍ਰਮੋਟ ਕਰਨ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਆ ਨਿਭਾਈ ਆ, ਉਹਦੇ ਵੀ ਧੰਨਵਾਦੀ ਆ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਆਪਣੇ ਪਿਛੋਕੜ ਬਾਰੇ ਦੱਸੋ। ਵੈਸੇ ਤੁਸੀਂ ਰੌਕੀ ਭੁੱਲਰ ਭਾਜੀ ਦਾ ਨਾਮ ਲਿਆ, ਉਹ ਵੀ ਕੰਡੀਲਾ ਪਿੰਡ ਤੋਂ ਹੀ ਨੇ, ਤਾਂ ਮੈਨੂੰ ਯਾਦ ਆਇਆ। ਤੇ ਕੰਡੀਲਾ ਦੇ ਵਿੱਚ ਉੱਥੋਂ ਹੀ ਜੰਪ ਲਿਓ, ਉੱਥੇ ਕਬੱਡੀ ਦੀ ਸ਼ੁਰੂਆਤ ਮੈਂ ਉੱਥੋਂ ਹੀ ਪਿੰਡ ਕੰਡੀਲਾ ਵਿੱਚ ਜਨਮ ਲਿਆ। ਪੂਰਾ ਮੇਰਾ ਨਾਮ ਮੁਖਤਾਰ ਸਿੰਘ। ਹਾਂਜੀ। ਉੱਥੇ ਮੈਨੂੰ ਪੱਪੂ ਕੰਡੀਲਾ ਕਹਿੰਦੇ ਆ ਸਾਰੇ ਜ਼ਿਲ੍ਹੇ 'ਚ। ਜੋ ਜ਼ਿਲ੍ਹੇ ਤੋਂ ਬਾਹਰ ਜਾਣਾ ਫਿਰ ਪੱਪੂ ਗੁਰਦਾਸਪੁਰੀਆ ਕਹਿੰਦੇ ਆ। ਉਹ ਪਿੰਡ 'ਚੋਂ ਜਨਮ ਲਿਆ, ਉਹ ਪਿੰਡ ਤੋਂ ਕਬੱਡੀ ਸ਼ੁਰੂ ਕੀਤੀ। ਮੇਰੇ ਸ਼ੁਰੂ ਕਰਨ 'ਚ ਪਹਿਲਾਂ ਸਭ ਤੋਂ ਪਹਿਲਾਂ ਅਵਤਾਰ ਸਿੰਘ ਮਾਸਟਰ ਦੇ ਪਿੰਡ ਸੀ, ਉਹਨਾਂ ਸ਼ੁਰੂ ਕੀਤਾ। ਫਿਰ ਅਜੀਤ ਸਿੰਘ ਭਗਤਪੁਰ ਆ ਗਏ, ਉਹਨਾਂ ਕੋਲ ਸਿੱਖਿਆ ਲਈ। ਫਿਰ ਅਜੀਤ ਸਿੰਘ ਮਾਲੜੀ ਸਾਡੇ ਸਪੋਰਟਸ ਕਾਲਜ ਦੇ ਕੋਚ ਰਹੇ ਆ, ਉਹਨਾਂ ਕੋਲ ਆ ਗਿਆ। ਵਾਰੀ ਵਾਰੀ ਸਟੈਪ ਬਾਈ ਸਟੈਪ ਤੁਰਿਆ ਆਇਆ। ਜਦੋਂ ਮੈਂ 50 ਕਿਲੋ ਤੋਂ ਸ਼ੁਰੂ ਕੀਤੀ, 55 ਕਿਲੋ 'ਚ ਗਿਆ, 55 ਕਿਲੋ ਤੋਂ 65 ਕਿਲੋ 'ਚ ਗਿਆ। ਫਿਰ ਮੈਂ ਓਪਨ 'ਚ ਗਿਆ, ਫਿਰ ਮੈਂ ਸਕੂਲ ਦੀ ਟੀਮ 'ਚ ਗਿਆ, ਫਿਰ ਮੈਂ ਜ਼ਿਲ੍ਹੇ ਦੀ ਟੀਮ 'ਚ ਗਿਆ, ਫਿਰ ਮੈਂ ਪੰਜਾਬ ਟੀਮ 'ਚ ਗਿਆ, ਜਿੱਥੇ ਮੈਂ ਨੈਸ਼ਨਲ ਸਟਾਈਲ ਵੀ ਕਬੱਡੀ ਤੇ ਸਰਕਲ ਸਟਾਈਲ ਵੀ ਦੋਨਾਂ ਦੇ ਵਿੱਚ ਕਪਤਾਨੀਆਂ ਵੀ ਕੀਤੀਆਂ। ਬਹੁਤ ਮੌਕਾ ਮਿਲਿਆ ਮੈਨੂੰ ਤੇ ਗੇਮ ਵੀ ਚੰਗੀ ਸੀ ਤੇ ਬਾਬੇ ਦੀ ਕਿਰਪਾ ਹੋਈ ਤੇ ਗਾਂ ਦੀ ਗਾਂ ਤੁਰੀ ਗਿਆ। ਗਾੜੀ ਤੁਹਾਨੂੰ ਮੈਂ ਵਿਸਤਾਰ ਨਾਲ ਫਿਰ ਦੱਸਾਂਗਾ ਕਿਹੜੀ ਕੰਟਰੀ ਕਿੰਨਾ ਚਿਰ ਕਿੰਨਾ ਚਿਰ ਗਿਆ ਜੀ। ਤੇ ਨੈਸ਼ਨਲ ਸਟਾਈਲ ਦੀ ਤੁਸੀਂ ਗੱਲ ਕੀਤੀ ਆ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਆਪਣੀ ਸਟੇਟ ਤੋਂ ਬਾਹਰ ਜਾਂਦੇ ਆ। ਵੈਸੇ ਪੰਜਾਬ ਦੇ ਵਿੱਚ ਆਪਾਂ ਆਮ ਹੀ ਟੂਰਨਾਮੈਂਟ ਦੇ ਵਿੱਚ ਦੇਖਦੇ ਆ ਕਿ ਇੱਕ ਜਿਹੜਾ ਪੰਜਾਬ ਸਟਾਈਲ ਕਬੱਡੀ ਆ, ਕੱਲੇ ਨੂੰ ਕੱਲਾ ਭਿੜਦਾ। ਪਰ ਜਿਹੜੀ ਨੈਸ਼ਨਲ ਲੈਵਲ ਦੀ ਆ, ਜਾਂ ਸਕੂਲਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਆਪਣਾ ਤਜਰਬਾ ਦੱਸਿਆ, ਤੇ ਉਹਦੇ ਵਿੱਚ ਆਪਾਂ ਨੈਸ਼ਨਲ ਸਟਾਈਲ ਖੇਡਦੇ ਆ। ਤੇ ਨੈਸ਼ਨਲ ਸਟਾਈਲ ਖੇਡਦੇ ਆ ਵੀ ਕੀ ਤੁਸੀਂ ਜੇ ਇਹਨਾਂ ਦਾ ਤੋਲ ਕਰਨਾ ਹੋਵੇ ਨੈਸ਼ਨਲ ਤੇ ਪੰਜਾਬ ਦੇ ਵਿੱਚ, ਕਿਹੋ ਜਿਹਾ ਦੇਖਦੇ ਹੋ, ਕਿਹਨੂੰ ਜ਼ਿਆਦਾ ਲੋਕ ਪਸੰਦ ਕਰਦੇ ਨੇ? ਵੇਖੋ ਕੀ ਸਾਡੀ ਜਿਹੜੀ ਪੰਜਾਬ ਦੀ ਗੇਮ ਹੈ ਇਹ ਹੈ ਸਰਕਲ ਸਟਾਈਲ। ਹਾਂਜੀ। ਇਹਨੂੰ ਸਰਕਲ ਸਟਾਈਲ ਪੰਜਾਬ, ਇਹਨੂੰ ਆਪਣੇ ਮਾਂ ਦਾ ਨਾਂ ਦਿੱਤਾ ਗਿਆ। ਸਾਡੀ ਮਾਂ ਕਬੱਡੀ ਖੇਡ ਹੈ ਜੀ, ਇਹਦਾ ਨਾਂ ਦਿੱਤਾ ਗਿਆ। ਨੈਸ਼ਨਲ ਸਟਾਈਲ ਜਿਹੜੀ ਆ ਉਹਦੇ ਕਰਕੇ ਨੌਕਰੀਆਂ ਮਿਲਦੀਆਂ ਜੀ, ਉਹਦੇ ਕਰਕੇ ਸਾਨੂੰ ਜ਼ਿਆਦਾ ਮਿਲਦਾ। ਪਰ ਸਰਕਲ ਸਟਾਈਲ ਨੂੰ ਸਾਡੀ ਮਾਨਤਾ ਨਹੀਂ ਮਿਲ ਰਹੀ ਜੀ। ਇਹ ਪਤਾ ਨਹੀਂ ਵੀ ਕਿੱਥੇ ਕਮੀ ਆ, ਜਾਂ ਪ੍ਰਬੰਧਕਾਂ 'ਚ ਕਮੀ ਆ ਜਾਂ ਪਲੇਅਰਾਂ 'ਚ ਕਮੀ ਆ ਜੀ। ਜੋ ਕਿ ਜਦੋਂ ਕਿ ਸਾਡੇ ਇੰਨੇ ਪਲੇਅਰ ਆ ਜੀ ਸਰਕਲ ਸਟਾਈਲ ਦੇ, ਮੈਂ ਅੱਜ ਗਿਣਾ ਤੇ ਮੇਰੇ ਹਿਸਾਬ ਨਾਲ ਹਜ਼ਾਰਾਂ 'ਚ ਆਉਂਦੇ ਆ ਜੀ। ਪਰ ਸਾਡੀ ਇੱਕ ਸਰਕਲ ਸਟਾਈਲ ਨੂੰ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਨਹੀਂ ਮਿਲ ਰਹੀ ਜੀ। ਇਹ ਮੈਂ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਭਾਰਤ ਸਰਕਾਰ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵੱਲ ਧਿਆਨ ਦਿਓ, ਕਿਉਂਕਿ ਇਹ ਹਰ ਬੰਦੇ ਦੀ ਖੇਡੀ ਆ ਜੀ। ਕਿਸੇ ਨੇ ਪਿੰਡ 'ਚ, ਕਿਸੇ ਨੇ ਤੀਆਂ 'ਚ, ਕਿਸੇ ਨੇ ਕਿਤੇ ਖੇਡੀ ਜ਼ਰੂਰ ਆ। ਇਹਨੂੰ ਤਾਂ ਹੀ ਮਾਂ ਖੇਡ ਦਾ ਰੁਤਬਾ ਦਿੱਤਾ ਗਿਆ ਤੇ ਮਾਂ ਦਾ ਰੁਤਬਾ ਸਭ ਤੋਂ ਵੱਡਾ ਰੁਤਬਾ ਆ। ਜੋ ਮਾਂ ਦਾ ਰੋਲ ਆ ਤੁਹਾਨੂੰ ਪਤਾ ਹੀ ਆ, ਮਾਂ ਦੇ ਨਾਲ ਦਾ ਕੋਈ ਰੋਲ ਨਹੀਂ ਹੋ ਸਕਦਾ ਜੀ। ਤੇ ਤੁਸੀਂ ਖੇਡੇ ਵੀ ਹੋ ਤੇ ਕੋਚ ਦੇ ਤੌਰ ਤੇ ਵੀ ਅੱਜ ਕੱਲ ਤੁਸੀਂ ਆਪਣੀ ਭੂਮਿਕਾ ਨਿਭਾ ਰਹੇ ਹੋ। ਨੈਸ਼ਨਲ ਸਟਾਈਲ ਦੇ ਨਾਲੋਂ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਜਿਹੜੀ ਜ਼ਿਆਦਾ ਪਪੂਲਰ ਹੋ ਸਕਦੀ? ਕਿਉਂਕਿ ਬਾਹਰ ਵਿਦੇਸ਼ਾਂ ਦੇ ਵਿੱਚ ਅਸੀਂ ਤਾਂ ਨੈਸ਼ਨਲ ਸਟਾਈਲ ਕਿਤੇ ਦੇਖੀ ਨਹੀਂ। ਜਿਹੜੀ ਨੈਸ਼ਨਲ ਸਟਾਈਲ ਹੈ ਨਾ ਸਾਡੇ ਭਾਰਤ ਵਿੱਚ ਆ। ਹਾਂਜੀ, ਭਾਰਤ ਵਿੱਚ ਉਹ ਬੰਗਲਾਦੇਸ਼ 'ਚ ਹੋ ਗਈ, ਮਹਾਰਾਸ਼ਟਰ 'ਚ ਹੋ ਗਈ, ਕੇਰਲਾ 'ਚ ਹੋ ਗਈ, ਉੱਥੇ ਰਹਿ ਗਈ ਜੀ। ਜਿਹੜੀ ਇਹ ਸਰਕਲ ਸਟਾਈਲ ਕਬੱਡੀ ਆ, ਇਹਨੂੰ ਸਭ ਤੋਂ ਪਹਿਲਾਂ ਚੁੱਕਿਆ ਇੰਗਲੈਂਡ ਨੇ ਜੀ। ਇੰਗਲੈਂਡ ਦੇ ਵਿੱਚ ਸ਼ੁਰੂ ਕੀਤੀ 81-82 ਤੋਂ ਨਾ 77 ਵੀ ਮੇਰੇ ਨਾਲ ਟੀਮ ਗਈ ਪਹਿਲਾਂ ਜੀ। 81-82 85 ਤੋਂ ਲੈ ਕੇ ਤੇ ਅਸੀਂ ਜਾਂਦੇ ਆ ਤੇ ਲਗਾਤਾਰ 85-86 ਤੋਂ ਲੈ ਕੇ ਮੈਂ 2005-6 ਤੱਕ 6 ਤੱਕ ਗਿਆ ਜੀ। ਉਸ ਤੋਂ ਬਾਅਦ 90 'ਚ ਕਬੱਡੀ ਜਿਹੜੀ ਆ ਪਹਿਲਾਂ ਵੀ ਗਈ, 2 ਟੀਮਾਂ ਕੈਨੇਡਾ 'ਚ। 90 'ਚ ਅਸੀਂ ਗਏ ਆ ਜੀ, ਪਹਿਲੇ 4 ਪਲੇਅਰ ਗਏ ਆ। ਮੇਰੇ ਨਾਲ ਗਿਆ ਸਰਬਜੀਤ ਛੱਬਾ, ਹਾਪੀ ਬਾਬਾ ਤੇ ਭਿੰਡਰਾਲਾ ਬਿੱਲਾ ਜੀ। 4 ਅਸੀਂ ਵਾਪਸ ਆ ਗਏ ਆ। ਇਹ ਇੰਗਲੈਂਡ ਤੋਂ ਨਹੀਂ, ਕੈਨੇਡਾ ਤੋਂ 90 'ਚ। ਅੱਛਾ ਜੀ, ਠੀਕ। ਪਹਿਲਾਂ ਟੀਮ ਗਈ ਹੈ ਕਰਾਂ, ਉਹ ਸਾਰੀ ਰਹਿ ਗਈ, ਆਈ ਨਹੀਂ। ਅੱਛਾ ਜੀ। ਫਿਰ ਉਹ ਵੀਜ਼ੇ ਦੇਣੇ ਬੰਦ ਕਰਤੇ ਉਹਨਾਂ। ਫਿਰ ਅਸੀਂ ਜਦੋਂ ਗਏ 4 ਜਣੇ ਅਸੀਂ ਵਾਪਸ ਆ ਗਏ। ਬੜਾ ਜ਼ੋਰ ਲਾਇਆ ਸਾਡੀ ਪੰਜਾਬੀ ਕਮਿਊਨਿਟੀ ਨੇ ਕਿ ਤੁਸੀਂ ਸਾਰੇ ਰਹੋ, ਤੁਸੀਂ ਕੋ ਜਾਂਦੇ ਜੇ ਜੀ। ਅਸੀਂ ਕਿਹਾ ਅਸੀਂ ਨਹੀਂ ਰਹਿਣਾ। ਉਹ ਫਿਰ ਅਗਲੇ ਸਾਲ 8 ਹੋ ਗਏ, 12 ਹੋ ਗਏ, 15 ਹੋ ਗਏ, 18 ਹੋ ਗਏ ਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਪਲੇਅਰ ਜਾ ਰਹੇ ਆ। ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੀਆਂ ਕੰਟਰੀਆਂ। ਮੈਂ ਬੜਾ ਰੇੜੀ ਆ ਸਾਰੀਆਂ ਕੰਟਰੀਆਂ ਦਾ ਜਿਨ੍ਹਾਂ ਨੇ ਸਾਡੀ ਮਾਂ ਕਬੱਡੀ ਨੂੰ ਚੁਣਿਆ। ਸਾਡੇ ਪੰਜਾਬ ਦੇ ਲੋਕ ਇੱਥੇ ਆਏ ਤੇ ਪੰਜਾਬੀਆਂ ਨੇ ਇਹਨੂੰ ਪਸੰਦ ਫੇਰ ਕੀਤਾ ਇੱਥੇ ਆ ਕੇ, ਤਾਂ ਹੀ ਅੱਜ ਫੇਰ ਮੇਲੇ ਹੋ ਰਹੇ ਤੁਹਾਡੇ ਸਾਹਮਣੇ। ਕਿਉਂਕਿ ਹੁਣ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਅਮਰੀਕਾ 'ਚ ਹੋ ਕੇ ਹਟ ਗਏ ਤੇ ਹੁਣ ਆਸਟ੍ਰੇਲੀਆ ਚੱਲ ਪਿਆ। 2 ਅਜੇ ਸੁੱਖ ਨਾਲ 13-14 ਤਰੀਕ ਨਵੰਬਰ ਤੱਕ ਇੱਥੇ ਟੂਰਨਾਮੈਂਟ ਚੱਲਣੇ ਜੀ। ਬਹੁਤ ਵਧੀਆ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ। ਬੜੇ ਭਾਗਾਂ ਵਾਲੇ ਪਲੇਅਰ ਤੇ ਅਸੀਂ ਵੀ ਆ, ਸਾਰੇ ਪੰਜਾਬੀ
ਵੀ ਜਿਹੜਾ ਇਹ ਰੌਣਕ ਮੇਲਾ ਵੇਖਣ ਨੂੰ ਮਿਲ ਰਿਹਾ ਜੀ। ਤੇ ਇਹ ਤੁਸੀਂ ਕਹਿ ਰਹੇ ਸੀ ਨਾ, ਜਿੱਦਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਾਨੂੰ ਬੜਾ ਪਿਆਰ ਮਿਲਿਆ, ਅਸਲ ਵਿੱਚ ਇਹ ਪਿਆਰ ਇਸੇ ਕਰਕੇ ਹੈ ਕਿ ਤੁਸੀਂ ਇੱਕ ਪੈੜਾਂ ਬਣਾਈਆਂ। ਜਿਹੜਾ ਅੱਜ ਆਪਾਂ ਦੇਖਦੇ ਹਾਂ ਆਲੇ ਦੁਆਲੇ ਦੋਸਤੋ ਵੀ ਜਿੰਨੇ ਆ ਟੂਰਨਾਮੈਂਟ ਹੋ ਰਹੇ ਆ, ਬਹੁਤ ਹਮਾ ਕੇ ਇੱਥੇ ਪਹੁੰਚਦੇ ਨੇ। ਸਿੱਖ ਗੇਮਸ ਜਿਹੜਾ ਕਿ ਮਹਾਕੁੰਭ ਮੰਨਿਆ ਜਾਂਦਾ ਕਬੱਡੀ, ਉਹਦੇ ਵਿੱਚ ਮੇਨ ਗੇਮ ਹੁੰਦੀ ਆ, ਉਹਦਾ ਇਹੀ ਕਾਰਨ ਉਹ ਇਹ ਰਾਤੋਂ ਰਾਤ ਨਹੀਂ ਹੋਇਆ। ਅਸਲ ਦੇ ਵਿੱਚ ਮੁਖਤਿਆਰ ਸਿੰਘ ਹੁਣਾਂ ਦੀਆਂ ਇਹ ਕੋਸ਼ਿਸ਼ਾਂ ਦੇ ਸਦਕਾ ਹੀ ਅੱਜ ਤੱਕ ਇੱਥੇ ਤੱਕ ਅਸੀਂ ਪਹੁੰਚੇ ਹਾਂ ਕਿ ਇਹ ਜਿਹੜੀਆਂ ਪੈੜਾਂ ਆ ਇਸੇ ਤਰੀਕੇ ਦੇ ਨਾਲ ਅਸੀਂ ਵੀ ਯਾਦ ਰੱਖੀਏ ਤਾਂ ਕਿ ਜਿਹੜਾ ਆਉਣ ਵਾਲਾ ਸਾਡਾ ਫਿਊਚਰ ਆ ਉਹ ਕੁਛ ਨਾ ਕੁਛ ਇਹਦੇ ਤੋਂ ਸਿੱਖ ਸਕੇ। ਤੁਸੀਂ ਗੱਲ ਕੀਤੀ ਕਿ ਜਿੱਦਾਂ ਇੰਗਲੈਂਡ ਦੇ ਵਿੱਚ ਵੀ ਹੋਇਆ, ਕੈਨੇਡਾ ਦੇ ਵਿੱਚ ਵੀ ਹੋਇਆ, ਇੱਧਰ ਵੀ ਹੋਇਆ, ਉੱਥੇ ਤਾਂ ਬਹੁਤ ਜ਼ਿਆਦਾ ਸੁਰੱਖਿਅਤ ਹੁਣ ਹੋ ਗਿਆ ਆਪਣਾ। ਕੀ ਤੁਸੀਂ ਸੋਚਦੇ ਹੋ ਕਿ ਜੋ 1983-82 ਦੇ ਵਿੱਚ ਤੁਸੀਂ ਖੇਡਦੇ ਹੁੰਦੇ ਸੀ, ਉਸ ਵੇਲੇ ਤੋਂ ਇੱਕ ਬਹੁਤ ਲੰਮਾ ਪੜਾਅ ਤੁਸੀਂ ਤੈਅ ਕੀਤਾ 2005-6 ਤੱਕ, ਉਦੋਂ ਦੀ ਕਬੱਡੀ ਤੇ ਹੁਣ ਦੀ ਕਬੱਡੀ ਕਿੰਨਾ ਕੁ ਫਰਕ ਦੇਖਦੇ ਹੋ? ਕਬੱਡੀ 'ਚ ਫਰਕ ਤਾਂ ਇਹੋ ਹੀ ਹੈ ਜੀ, ਅਸੀਂ ਸਾਡੇ ਵੇਲੇ ਵੀ ਕਬੱਡੀ ਜ਼ੋਰਾਂ ਨਾਲ ਪਰਖੀ ਜਾਂਦੀ ਸੀ ਜੀ। ਸਾਡੇ 2 ਕਬੱਡੀਆਂ ਚੱਲਦੀਆਂ ਸੀ ਇਹ ਸਰਕਲ 'ਚ ਜੀ। ਇੱਕ ਢੇਰੀ ਕਬੱਡੀ ਕਹਿੰਦੇ ਆ, ਗੁੱਗੀ ਕਬੱਡੀ ਕਹਿੰਦੇ ਆ। ਅੱਛਾ ਜੀ, ਠੀਕ ਹੈ। ਉਹ ਕੱਲੇ ਨੂੰ ਕੱਲਾ ਹੁੰਦੀ ਹੈ। ਹਾਂਜੀ। ਉਹਦੇ 'ਚ ਕਿੱਲਾ ਵਾਣ ਹੁੰਦਾ। ਅੱਛਾ ਜੀ। ਵਗਿਆ। ਹਾਂਜੀ। ਉਹਦੇ 'ਚ ਭਾਵੇਂ ਸਾਡੇ ਕਿੱਲੇ ਦੇ ਵਿੱਚ ਅਸੀਂ ਅੱਧਾ ਘੰਟਾ ਲਾ ਦਈਏ ਇੱਕੋ ਰੇਟ ਤੇ, ਭਾਵੇਂ 20 ਮਿੰਟ ਲਾ ਦਈਏ। ਅੱਛਾ ਜੀ। ਜਿੰਦਾ ਚਪੇੜੀ ਹੁੰਦੇ ਰਹਿੰਦੇ ਆ। ਹਾਂਜੀ। ਕਿਉਂਕਿ ਉਹਦੇ 'ਚ ਬੜਾ ਮਸ਼ਹੂਰ ਜਾਫੀ ਹੋਇਆ ਰਾਣਾ ਵੰਜ। ਅੱਛਾ ਜੀ। ਜਿਹਦਾ ਸਾਡਾ ਬਹੁਤ ਪਿੱਛਾ ਪੈਂਦਾ ਸਾਰੇ ਲੋਕਾਂ ਦਾ ਹੀ। ਸਾਰੇ ਵਧੀਆ ਜਾਫੀ ਹੋਇਆ। ਰਾਣਾ ਵੰਜ ਹੋਇਆ, ਸਖਰਾਜ, ਕੋਟਲਾ ਹੋਇਆ, ਸਿਕੰਦਰ, ਭੋਮਾ ਹੋਇਆ, ਮਤਲਬ ਮੈਂ ਤੁਹਾਨੂੰ ਗਿਣਾ ਕਿੰਨੇ ਜੀ, ਮੇਰੇ ਕੋਲ ਗਿਣੇ ਨਹੀਂ ਜਾਂਦੇ ਜਿੰਨੇ ਪਲੇਅਰ ਵਧੀਆ ਉੱਥੇ ਖੇਡੇ ਸਰਕਲ ਦੇ ਇਹਦੇ 'ਚ ਗੂੰਗੀ ਕਬੱਡੀ 'ਚ ਜੀ, ਜਿਨ੍ਹਾਂ ਦਾ ਨਾਮ ਆਇਆ। ਨਹੀਂ ਵੈਸੇ ਹੁਣ ਇਹ ਸੁਣਨ ਨੂੰ ਨਹੀਂ ਮਿਲਦੀ ਗੂੰਗੀ ਕਬੱਡੀ, ਕਿਤੇ ਖੇਡੀ ਜਾਂਦੀ ਬਸ ਹੁਣ ਇਹ ਖੇਡ ਨਹੀਂ ਸਕਦਾ ਕੋਈ ਜੀ, ਬੜੀ ਔਖੀ ਆ। ਅੱਛਾ। ਕਿਉਂਕਿ ਇਹਦੀ ਲੱਫੜ ਬਹੁਤ ਵੱਜਦੇ ਆ। ਅੱਛਾ ਜੀ, ਠੀਕ ਹੈ। ਅਸੀਂ ਲੱਫੜ ਬਹੁਤ ਮਾਰਦੇ ਸੀ ਤੇ ਅਸੀਂ ਤੇ ਕਹਿੰਦੇ ਹੁਣ ਵੀ ਵੱਜਣੇ ਚਾਹੀਦੇ ਆ। ਅੱਛਾ ਜੀ। ਮੈਂ ਅੱਗੇ ਇੰਟਰਵਿਊ ਮੇਰੀ ਹੋਈ, ਉਹ 'ਚ ਵੀ ਕਿਹਾ ਸੀ ਵੀ ਚਪੇੜ ਵੱਜਣੀ ਚਾਹੀਦੀ ਆ। ਅੱਛਾ ਜੀ। ਪਲੇਅਰਾਂ ਨੇ ਬੜੇ ਕਮੈਂਟ ਕੀਤੇ ਮੈਨੂੰ ਵੀ ਅੰਕਲ ਜੀ ਨਾ ਕਹੋ ਏਦਾਂ, ਉਹ ਸਭ ਨਾ ਕਹੋ। ਅੱਛਾ। ਮੈਂ ਕਹਿੰਦਾ ਵੀ ਚਲੋ ਬੇਟਾ ਤੁਸੀਂ ਕਹਿੰਦੇ ਜ਼ਰੂਰ ਆ, ਪਰ ਜੇ ਮੇਰੀ ਮੰਨੋਗੇ ਨਾ ਕਿਤੇ ਵੱਜਣ ਲੱਗ ਪਏ, ਤੁਸੀਂ ਜਦੋਂ ਤੁਸੀਂ 2-3 ਵਾਰ ਖਾ ਲੇ ਮਾਰ ਲੇ, ਇਹਨਾਂ ਵੀ ਗਿੱਜਣਾ, ਇਹ ਵੀ ਕਹਿਣਗੇ ਵੀ ਚੰਗੇ ਆ। ਕਿਉਂਕਿ ਜਾਫੀ ਪਰਾਂ ਕਰਨਾ ਬੜਾ ਔਖਾ। ਗਾੜੀ ਕੁਆਂਟਲ ਦਾ ਜਾਫੀ ਹੋਵੇ ਉਹਨੂੰ ਪਰਾਂ ਕਿੱਦਾਂ ਕਰਨਾ ਜੀ। ਅਸੀਂ ਧੱਕੇ ਨਾਲ ਤੇ ਪਰਾਂ ਹੁੰਦਾ ਨਹੀਂ, ਮਾੜਾ ਮੋਟਾ ਵੱਜੂ ਉਹ ਵੀ ਬਿੱਤ ਲਊ, ਮਾੜੀ ਮੋਟੀ ਸਾਡੇ ਵੱਜੂ ਅਸੀਂ ਬਿੱਤ ਲਵਾਂਗੇ, ਤਾਂ ਹੀ ਗੱਲ ਬਣੂਗੀ ਜੀ। ਬਿਲਕੁਲ। ਵੈਸੇ ਤੁਸੀਂ ਇਹ ਗੱਲ ਕੀਤੀ ਵੀ ਜ਼ੋਰ ਅਜਮਾਇਸ਼ ਦੀ ਆ, ਜਦੋਂ ਕੰਪੈਰੀਜ਼ਨ ਵੀ ਕਰਦੇ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਅਸੀਂ ਰਗਬੀ ਦੇ ਨਾਲ ਕਰਦੇ ਨੇ ਵੀ ਜਿੰਨਾ ਤੁਹਾਡਾ ਜ਼ੋਰ ਆ ਖਾਸ ਤੌਰ ਦੇ ਉੱਤੇ, ਜਿੱਦਾਂ ਤੁਸੀਂ ਡੀ ਡੋਲ ਬਾਰੇ ਹੈਗੇ ਆ, ਜਾਂ ਕਿਹਾ ਜਾਂਦਾ ਨਾ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਹੁੰਦਾ, ਜ਼ੋਰ ਵੀ ਇਕੱਲਾ ਹੀ ਨਹੀਂ ਵੀ ਸਿੱਧਾ ਭੈੜ ਲਓ। ਏਅਰਪੋਰਟ ਤੇ ਹੁੰਦੇ ਸੀ ਅੱਗੇ ਜੀ, ਤੇ ਗੋਰਿਆ ਟਿੰਟੂ ਲੈਂਦੇ ਹਾਂਜੀ, ਕਿਹੜੀ ਗੇਮ ਕਬੱਡੀ, ਹੂਜ ਕਬੱਡੀ, ਅਸੀਂ ਉਹਨਾਂ ਨੂੰ ਕਹਿੰਦੇ ਰਹੇ ਵੀ ਸੇਮ ਵਿਚ ਰਗਬੀ। ਹਾਂਜੀ, ਸੇਮ ਜੀ ਰਗਬੀ। ਜੋ ਰਗਬੀ ਦਾ ਨਾਮ ਲੈਣੋ ਉਹ ਛੱਡ ਕਹਿੰਦੇ ਓਕੇ ਓਕੇ, ਉਸ ਵੇਲੇ ਟੱਪਾ ਲਾ ਆਂਦੇ ਜਾਓ ਜੀ। ਬਿਲਕੁਲ। ਰਗਬੀ ਨਾਲ ਮਿਲਦੀ ਜੁਲਦੀ ਗੇਮ ਆ। ਪਰ ਇੱਥੇ ਹੁਣ ਆਪਾਂ ਗੱਲ ਕਰਦੇ ਕਿ ਜ਼ੋਰ ਇੰਨਾ ਵੱਧਦਿਆ, ਪਰ ਤਕਨੀਕ ਦੇ ਜੇ ਆਪਾਂ ਹਿਸਾਬ ਦੇ ਨਾਲ ਦੇਖੀਏ ਕਿ ਅੱਜ ਕੱਲ ਬੜਾ ਐਡਵਾਂਸ ਹੋ ਗਿਆ ਤਕਨੀਕ ਦੀ। ਤਕਨੀਕ ਕਿੰਨੀ ਕੁ ਭੂਮਿਕਾ ਨਿਭਾਉਂਦੀ ਹੈ ਕਬੱਡੀ ਦੇ ਵਿੱਚ? ਤਕਨੀਕ ਤੇ ਜ਼ਰੂਰੀ ਹੈ ਜੀ। ਅੱਛਾ। ਜੇ ਤਕਨੀਕ ਨਾ ਹੋਵੇ, ਤੁਹਾਨੂੰ ਦੱਸਿਆ ਵਾ ਸਾਡੇ ਗੋਲਡ ਕੱਪ ਹੋਏ 5 ਜਿਹੜੇ ਸੁਖਬੀਰ ਸਿੰਘ ਬਾਦਲ ਨੇ ਵਰਲਡ ਕੱਪ ਗੱਲ ਜੀ, ਵਰਲਡ ਕੱਪ ਹੋਏ, ਜਿਹੜੀ ਕਬੱਡੀ ਹਜ਼ਾਰਾਂ ਤੋਂ ਚੁੱਕ ਕੇ ਲੱਖਾਂ ਤੇ ਲੱਖਾਂ ਚੁੱਕ ਕੇ ਕਰੋੜਾਂ 'ਚ ਗਈ। ਵਧੀਆ ਨਾਮ ਦਿੱਤੇ ਉਹਨਾਂ ਨੇ, ਬਹੁਤ ਵਧੀਆ ਉਪਰਾਲਾ ਕੀਤਾ ਪੰਜਾਬ ਸਰਕਾਰ ਨੇ। ਮੈਂ ਤੇ ਹੁਣ ਵੀ ਸਰਕਾਰ ਜਿਹੜੀ ਆ ਮਾਨ ਸਾਹਿਬ ਦੀ, ਇਹਨੂੰ ਵੀ ਕਹਿਣਾ ਕਿ ਤਗੜੇ ਹੋ, ਜੇ ਉਹਨਾਂ 2 ਲੱਖ ਕਰੋੜ ਰੱਖਿਆ ਤੁਸੀਂ 3 ਕਰੋੜ ਰੱਖੋ। ਕਬੱਡੀ 'ਚ ਪੈਸਾ ਬੜਾ, ਕੋਈ ਗੱਲ ਨਹੀਂ, ਕਬੱਡੀ 'ਚ ਤੁਹਾਨੂੰ ਮਿਲ ਜਾਣੇ ਆ। ਉਹਨਾਂ ਕੀਤਾ ਹੁਣ ਮਾਨ ਸਰਕਾਰ ਨੇ, ਥੱਲੇ ਸ਼ੁਰੂ ਕੀਤੀ ਤਾਂ ਉਹਨੂੰ। ਅੱਛਾ। ਚਲੋ ਇਹਦਾ ਵੀ ਕੋਈ ਬੂਰ ਪਾਊਗਾ ਕਿਉਂਕਿ ਥੱਲੇ ਵੀ ਪਲੇਅਰ ਨਿਕਲਦੇ ਆ, ਚੰਗੀ ਗੱਲ ਆ। ਮੈਂ ਕਹਿੰਦਾ ਚਾਹੀਦਾ, ਸੈਂਟਰ ਸਰਕਾਰ ਨੇ ਹਾਲੇ ਕੱਖ ਨਹੀਂ ਕੀਤਾ ਅਜੇ ਤੱਕ। ਅੱਛਾ ਜੀ। ਸਾਨੂੰ ਕਬੱਡੀ ਨੂੰ ਕੋਈ ਚੀਜ਼ ਨਹੀਂ ਦਿੱਤੀ ਇਹਨਾਂ ਨੇ, ਕੋਈ ਨੌਕਰੀ ਨਹੀਂ ਦਿੱਤੀ, ਕੋਈ ਐਡਵਾਂਸ ਪੈਸੇ ਨਹੀਂ। ਜੋ ਪਲੇਅਰ ਬਣਦਾ, ਤੁਹਾਨੂੰ ਪਤਾ ਗਰੀਬ ਘਰ ਤੋਂ ਸਾਰੇ ਪਲੇਅਰ ਬਣਦੇ ਜੀ, ਤੇ ਖੁਰਾਕ ਖਾਣ ਲਈ ਪੈਸੇ ਨਹੀਂ ਹੁੰਦੇ ਜੀ। ਇਹ ਸੈਂਟਰ ਸਰਕਾਰ ਨੂੰ ਚਾਹੀਦਾ, ਜਿਹੜੇ ਪਲੇਅਰ ਨੈਸ਼ਨਲ ਲੈਵਲ ਦੇ ਆ, ਇੰਟਰਨੈਸ਼ਨਲ ਲੈਵਲ ਦੇ ਆ, ਉਹਨਾਂ ਨੂੰ ਕੋਈ ਪੈਸੇ ਬਣੋ ਜੀ। ਉਹਨਾਂ ਨੂੰ ਸੈਂਟਰ ਸਰਕਾਰ ਨੂੰ ਕੀ ਭਾਰ ਆ, ਕਿੰਨਾ ਟੈਕਸ ਸਾਡੇ ਕੋਲ ਲੈਂਦੀ ਹੈ ਜੀ। ਬਿਲਕੁਲ। ਕਿ ਪਲੇਅਰ ਨੂੰ ਦਿੰਦੇ, ਕਿਸੇ ਨੂੰ ਨਹੀਂ ਦਿੰਦੇ, ਸਾਰੇ ਪਲੇਅਰ ਉਦਾਂ ਹੀ ਵਿਚਾਰੇ ਫੇਕ ਪਲੇਅਰ, ਇੱਥੇ ਰਹਿੰਦਾ ਕੋਈ, ਇੰਗਲੈਂਡ ਰਹਿੰਦਾ ਕੋਈ, ਕੈਨੇਡਾ ਕੰਮ ਕਰਦੇ ਆ। ਕੀ ਕਰਨ? ਫਿਰ ਕਰਨਾ ਪੈਣਾ। ਜਿੰਨੇ ਚਿਰ ਅਸੀਂ ਖੇਡਦੇ ਆ ਉਹ ਜਦੋਂ ਸਾਨੂੰ ਕਲੱਬਾਂ ਪੁੱਛਦੀਆਂ, ਜਦੋਂ ਅਸੀਂ ਖੇਡਣ ਹਟ ਜਾਣਾ ਫਿਰ ਕਲੱਬਾਂ ਨੇ ਕਿਤੇ ਪੁੱਛਣਾ ਜੀ। ਵੈਸੇ ਇਹ ਵੀ ਆ ਕਿ ਤੁਸੀਂ ਤਾਂ ਬਹੁਤ ਲੱਕੀ ਰਹੇ, 27-28 ਸਾਲ ਖੇਡ ਗਏ। ਹਾਂਜੀ। ਵੈਸੇ ਤਾਂ ਇਹ ਕਿਹਾ ਜਾਂਦਾ ਵੀ 10-12 ਸਾਲ ਦੀ ਗੇਮ ਆ। ਹਾਂਜੀ। ਇਹ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਤੁਹਾਡਾ ਕੋਈ ਫਿਊਚਰ ਨਹੀਂ
ਜਿੱਦਾਂ ਤੁਸੀਂ ਗੱਲ ਨਹੀਂ ਕੀਤੀ ਕਬੱਡੀ 'ਚ ਕੋਈ ਫਿਊਚਰ ਨਹੀਂ ਹਨਾ। ਬਾਅਦ ਦੇ ਵਿੱਚ ਜਿੱਦਾਂ ਹੋਰ ਗੇਮਸ ਹੈਗੀਆਂ ਉਹਨਾਂ ਵਿੱਚ ਤੁਸੀਂ ਕੋਚਿੰਗ ਕਰ ਸਕਦੇ ਆ, ਤੁਸੀਂ ਰੈਫਰੀ ਦੀ ਭੂਮਿਕਾ ਨਿਭਾ ਸਕਦੇ ਆ। ਸਾਡੇ ਇੱਥੇ ਜਿਹੜਾ ਟੂਰਨਾਮੈਂਟ ਦਾ ਵੀ ਆ ਦੇਸ਼ ਦੇ, ਜੇ ਤਾਂ ਆਪਾਂ ਹੈਗੇ ਆ ਸਾਰੇ ਦੇਸ਼ਾਂ ਵਿੱਚ ਘੁੰਮਦੇ ਫਿਰ ਤਾਂ ਹੈਗਾ ਠੀਕ। ਜਿਹੜਾ ਪੰਜਾਬ 'ਚ ਬੈਠਾ ਉਹ ਇੱਕ ਜੇ ਕਹ ਲਓ ਵੀ ਸਿਆਲਾਂ ਦੇ ਵਿੱਚ ਇਹ ਟੂਰਨਾਮੈਂਟ ਹੋਣੇ ਬੜਾ ਔਖਾ। ਉਹ ਵੀ ਇਦਾਂ ਵੀ ਜਿੱਦਾਂ ਮੈਂ ਤੁਰਿਆ ਹਾਂਜੀ ਕਬੱਡੀ ਨਾਲ ਜੁੜਿਆ, ਜਿਹੜਾ ਜੁੜਿਆ ਰਹੂਗਾ ਉਹ ਤੁਰਿਆ ਫਿਰੂ ਜੀ, ਜਿਹੜਾ ਨਹੀਂ ਬੜਾ ਲਿੰਕ ਛੱਡ ਗਿਆ ਉਹ ਕਿੱਥੇ ਜਾਊ। ਇਹ ਕਰਕੇ ਮੈਂ ਪਲੇਅਰ ਜਿਹੜੇ ਗਰੀਬ ਘਰ ਦੇ ਪਲੇਅਰ ਆ ਇਹਨਾਂ ਲਈ ਲੋਕਾਂ ਨੂੰ ਅਪੀਲ ਕਰਦਾ ਸਾਰੇ ਰੌਲਾ ਪਾਓ। ਪੰਜਾਬ ਸਰਕਾਰ ਨਹੀਂ, ਸੈਂਟਰ ਸਰਕਾਰ ਜੀ, ਸੈਂਟਰ ਸਰਕਾਰ ਦੇਵੇ, ਸੈਂਟਰ ਸਰਕਾਰ ਕੋਈ ਨਾ ਕੋਈ ਇਹਨਾਂ ਦੀ ਪੈਨਸ਼ਨ ਲਾਵੇ, ਕੋਈ ਨਾ ਕੋਈ ਮਹੀਨੇ ਦਾ ਖਰਚਾ ਲਾਵੇ ਜਿਹਦੇ ਨਾਲ ਪਲੇਅਰ ਜਿਹੜੇ ਮੁੜ ਕੇ ਧੱਕੇ ਨਾ ਖਾਣ, ਕਿਉਂਕਿ ਇਹ ਗੇਮ ਜਿਹੜੀ ਆ ਬੜੀ ਰਿਸਕੀ ਆ ਜੀ। ਲੱਤ ਵੀ ਟੁੱਟਦੀ ਹੈ ਤੁਹਾਡੇ ਸਾਹਮਣੇ, ਬਾਹਾਂ ਟੁੱਟਦੀਆਂ, ਉਂਗਲਾਂ ਟੁੱਟਦੀਆਂ। ਮੈਂ ਦੇਖੀ ਸਾਡੀ ਉਂਗਲ ਇੱਕ ਪਹਿਲਾਂ ਵਿੰਗੀ ਆ। ਹਾਂਜੀ ਮੇਰਾ ਨੱਕ ਵੇਖ ਲਓ ਖਰਾਬ ਆ। ਸਾਰੀ ਚੀਜ਼ਾਂ ਇਹ ਇਲਾਜ ਕਰਾਉਣੀ ਔਖੇ ਆ। ਠੀਕ ਆ, ਅਸੀਂ ਤੁਹਾਡੇ ਸਾਡੇ ਨਾਲ ਮੁਹੱਬਤ ਕਰਦੇ ਸਾਰੇ ਆਸਟ੍ਰੇਲੀਆ ਵਾਲੇ ਸਾਰੇ ਜਿੱਥੇ ਜਾਂਦੇ ਆ, ਕੋਈ 500 ਦਿੰਦਾ ਕੋਈ 1000 ਦਾ, ਸਾਨੂੰ ਇਹ ਵੀ ਸਾਡੀ ਹੈਲਪ ਆ। ਹਾਂਜੀ ਬੜੀ ਵੱਡੀ ਗੱਲ ਆ, ਇਹ ਸਾਡਾ ਪਿਆਰ ਕਰਦੇ ਲੋਕ। ਹਾਂਜੀ ਤੇ ਇਹਦਾ ਪੈਸਾ ਨਾ ਜਾ ਕੇ ਅਸੀਂ ਸਾਰਾ ਕੁਝ ਕਰਦੇ ਆ। ਸਰਕਾਰ ਦੇ ਦਿੰਦੀ ਕੋਈ ਨਹੀਂ ਜੀ, ਸਰਕਾਰ ਨੇ ਕੋਈ ਐਕਸਟਰਾ ਨਹੀਂ ਦੇਣਾ। ਮੰਨ ਲਓ ਕਿ ਉੱਥੇ ਜਿਹੜੇ ਖਿਡਾਰੀ ਖੇਡਦੇ ਆ ਤੇ ਚਾਹੇ ਉਹ ਕੋਈ ਟੂਰਨਾਮੈਂਟ ਜਿੱਦਾਂ ਹੁੰਦੇ ਆ, ਚਾਹੇ ਆਪਾਂ ਰੱਖ ਲਈਏ ਕਿ ਸੁਖਬੀਰ ਬਾਦਲ ਉਹਨਾਂ ਦਾ ਤੁਸੀਂ ਨਾਮ ਲਿਆ, ਆਪਾਂ ਮਤਭੇਦ ਹੋ ਸਕਦੇ ਆ, ਪਰ ਕਬੱਡੀ ਦੇ ਲਈ ਬੜਾ ਕੰਮ ਕੀਤਾ ਉਹਨਾਂ ਨੇ ਹਨਾ। ਕਬੱਡੀ ਨੂੰ ਇੱਕ ਇੰਟਰਨੈਸ਼ਨਲ ਬਹੁਤ ਬੜਾ ਵਧੀਆ ਕੀਤਾ ਹਾਂਜੀ ਉਪਰਾਲਾ ਕੀਤਾ ਵੀ ਜਿਹੜੇ ਅਸੀਂ ਵੀ ਇੱਥੇ ਦੇਖਦੇ ਰਹੇ ਟੀਵੀ ਦੇ ਉੱਤੇ ਤੇ ਬਹੁਤ ਵਧੀਆ ਲੱਗਾ ਉਸ ਵੇਲੇ ਪ੍ਰਮੋਟ ਕੀਤਾ। ਪਰ ਉਹਨਾਂ ਟੂਰਨਾਮੈਂਟਸ ਦੇ ਵਿੱਚ ਵੀ ਇੰਸ਼ੋਰੈਂਸ ਨਾਂ ਦੀ ਕੋਈ ਚੀਜ਼ ਹੈਗੀ ਸੀ ਵੀ ਜੇ ਕਿਸੇ ਸੱਟ ਪੇਟ ਲੱਗਦੀ ਆ ਉਹਨੂੰ ਕੋਈ ਇੰਸ਼ੋਰੈਂਸ ਨਾ? ਸਾਡੀ ਇੰਸ਼ੋਰੈਂਸ ਕੋਈ ਨਹੀਂ ਕਬੱਡੀ ਦੀ। ਹਾਂਜੀ ਕੋਈ ਕਿਸੇ ਅਜੇ ਤੱਕ ਨਹੀਂ ਕਰਾਈ, ਚਾਹੇ ਸਰਕਾਰੀ ਚਾਹੇ ਗੈਰ। ਕਹਿ ਦਿੰਦੇ ਇੱਥੇ ਫੈਡਰੇਸ਼ਨ ਵਾਲੇ ਵੀ ਕਰਦੇ ਆ ਵੀ ਕਰਾਂਗੇ, ਹਾਂਜੀ, ਪਰ ਅਜੇ ਤੱਕ ਕਿਸੇ ਨੇ ਇੰਸ਼ੋਰੈਂਸ ਨਹੀਂ ਕਰਾਈ ਗਏ ਪਲੇਅਰ ਦੀ। ਜੇ ਲੱਤ ਟੁੱਟ ਗਈ ਉਹ ਘਰੇ ਬੈਠਾ ਜੀ, ਜਿਹਦਾ ਕੋਈ ਮੋਢਾ ਟੁੱਟ ਗਿਆ ਘਰੇ ਬੈਠਾ, ਜਾਂ ਉਹਦਾ ਕੋਈ ਜਿੱਦਾਂ ਟੀਮਾਂ ਲਈ ਖੇਡਦੇ ਆ, ਜੇ ਮੇਰੀ ਅਕੈਡਮੀ ਲਈ ਖੇਡਦਾ ਮੈਂ ਆਪਣੇ ਤੌਰ ਤੇ ਕਿਸੇ ਦਾ ਇਲਾਜ ਕਰਾਦਾ, ਉਹ ਆਪਣੀ ਗਰੀਬੀ ਦਾਣ ਦੇ ਅਗਲੇ ਦੀ ਹੈਲਪ ਕਰਾਂ ਜੀ। ਮੈਂ ਚਾਹੁੰਦਾ ਵੀ ਹਰ ਬੰਦੇ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੀ। ਇੱਥੇ ਕਲੱਬਾਂ ਵਾਲੇ ਕਰਾਉਂਦੇ, ਇਹਨਾਂ ਨੂੰ ਇੰਸ਼ੋਰੈਂਸ ਪਹਿਲਾਂ ਕਰਾਉਣੀ ਚਾਹੀਦੀ ਹੈ। ਹਾਂਜੀ ਕਿ ਪਲੇਅਰ ਦੇ ਸੱਟ ਲੱਗੇ ਇੰਸ਼ੋਰੈਂਸ ਖਰਚਾ ਕਰੇ, ਬਿਲਕੁਲ ਇੰਸ਼ੋਰੈਂਸ ਬਣਾਵੇ। ਹਾਂਜੀ ਕਿਉਂਕਿ ਇਹ ਗੇਮ ਜਿਹੜੀ ਸਭ ਤੋਂ ਰਿਸਕੀ ਗੇਮ ਹੈ ਕਬੱਡੀ, ਇਹਦੇ ਚ ਪਤਾ ਨਹੀਂ ਕੀ ਹੋ ਜਾਣਾ। ਠੀਕ ਆ, ਅਸੀਂ 28-30 ਸਾਲ ਖੇਡੀ, ਮੇਜਰ ਸੱਟ ਤੋਂ ਬਚੇ ਰਹੇ ਹਾਂ ਜੀ। ਠੀਕ ਆ, ਨਿੱਕੀਆਂ ਮੋਟੀਆਂ ਲੱਗ ਗਈਆਂ, ਉਂਗਲਾਂ ਵਿੰਗੀਆਂ ਹੋ ਗਈਆਂ, ਵਿੰਗੇ ਹੋ ਗਏ, ਚਲੋ ਕੋਈ ਗੱਲ ਨਹੀਂ, ਪਰ ਜਿਹੜੀ ਮੇਜਰ ਸੱਟ ਲੱਗ ਜਾਂਦੀ ਆ ਫਿਰ ਇਹਨੂੰ ਕੋਈ ਨਹੀਂ ਪੁੱਛਦਾ ਜੀ। ਜਦੋਂ ਨੌਕਰੀਆਂ ਜਦੋਂ ਸੰਨ 83 ਚ ਅਸੀਂ ਸ਼ੁਰੂ ਕੀਤੀਆਂ, 83-84 ਚ ਦਿੱਤੀਆਂ 85 ਤੱਕ, ਹਾਂਜੀ, ਉਦੋਂ ਬਾਅਦ ਨੌਕਰੀ ਕਿਸੇ ਪਲੇਅਰ ਨੂੰ ਨਹੀਂ ਦਿੰਦੇ। ਉਹ ਵੀ ਸਟੇਟ ਗਵਰਨਮੈਂਟ ਨੇ ਦਿੱਤੀਆਂ, ਸੈਂਟਰ ਉਹ ਵੀ ਜੇ ਪੰਜਾਬ ਗਵਰਨਮੈਂਟ ਨੇ ਉਹ ਦਿੱਤੀਆਂ ਜਿਹੜੀਆਂ ਜਦੋਂ ਵਰਲਡ ਕੱਪ ਹੋਏ ਥੇ, ਜਿੱਦਾਂ ਵਰਲਡ ਕੱਪ ਹੋਇਆ ਮੰਗੀ ਬੱਗੇ ਹੋਣੀ ਆ, ਹਾਂਜੀ, ਇਹ ਸਾਰਿਆਂ ਨੂੰ ਮਿਲੀਆਂ ਨੌਕਰੀਆਂ। ਅੱਛਾ ਜੀ, ਪਰ ਉਦੋਂ ਮਿਲੀਆਂ ਪੰਜਾਬ ਮੰਡੀ ਬੋਰਡ ਨੇ ਦਿੱਤੀਆਂ ਸਾਡੇ ਮਹਿਕਮੇ ਨੇ। ਠੀਕ ਹੈ ਜੀ, ਪੰਜਾਬ ਮੰਡੀ ਬੋਰਡ ਨੇ ਕੰਮ ਕੀਤਾ। ਪੰਜਾਬ ਮੰਡੀ ਬੋਰਡ ਲਈ ਮੈਂ 85 ਤੋਂ ਲੈ ਕੇ ਲਗਾਤਾਰ ਕੰਮ ਕੀਤਾ ਜੀ। ਹੁਣ ਮੈਂ ਰਿਟਾਇਰਮੈਂਟ ਲਈ। ਅੱਛਾ ਜੀ, ਤੇ ਚਲੋ ਸਾਨੂੰ ਚੁੱਕਿਆ ਹਾਂਜੀ ਮਹਿਕਮੇ ਨੇ ਸਾਡੇ ਜੀ, ਪੰਜਾਬ ਮੰਡੀ ਬੋਰਡ ਨੇ। ਪੰਜਾਬ ਮੰਡੀ ਬੋਰਡ ਦੇ ਅਸੀਂ ਗੁਣ ਗਾਉਂਦੇ ਆ ਜੀ, ਜਿਨ੍ਹਾਂ ਸਾਨੂੰ ਠੀਕ ਹੈ ਦਿੱਤਾ, ਸਾਨੂੰ ਕੱਖ ਨਹੀਂ, ਉਹਨਾਂ ਨੇ ਸਾਨੂੰ ਵਰਤਿਆ ਜ਼ਰੂਰ ਆ। ਹਾਂਜੀ, ਕਿ ਅਸੀਂ ਜੋ ਮੰਡੀ ਸੁਪਰਵਾਈਜ਼ਰ ਭਰਤੀ ਹੋਏ, ਇੰਸਪੈਕਟਰ, ਹਾਂਜੀ, ਸਬ ਇੰਸਪੈਕਟਰ ਭਰਤੀ ਹੋਏ, ਇੰਸਪੈਕਟਰ ਰਿਟਾਇਰ ਹੋ ਗਏ। ਅੱਛਾ, ਕੋਈ ਤਰੱਕੀ ਪ੍ਰਮੋਸ਼ਨ ਨਹੀਂ ਦਿੱਤੀ ਕੋਈ। ਜਦੋਂ ਕਿ ਸਾਡੀ ਪ੍ਰਮੋਸ਼ਨ ਘੱਟ ਤੋਂ ਘੱਟ ਬੰਦੀ, ਘੱਟ ਤੋਂ ਘੱਟ ਸਾਨੂੰ ਖੜਦੇ ਕਿਤੇ ਨਾ ਕਿਤੇ ਜਾਂਦਾ। ਹਾਂਜੀ ਹਾਂ, ਸਾਨੂੰ ਬੀਐਡ ਆ ਕੇ ਬਹਿ ਕੇ ਬੀਏ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਪਲੇਅਰ ਜਾਂ ਖੇਡ ਲੈਂਦੇ ਜਾਂ ਗੇਮ ਖੇਡ ਲੈਂਦੇ, ਹਾਂਜੀ, ਇਹ ਬੀਏ ਕਰਨ ਲੱਗ ਪੈਂਦੇ, ਫਿਰ ਗੇਮ ਛੁੱਟ ਜਾਂਦੀ, ਨਹੀਂ ਹੋਈ ਸਾਡੇ ਕੋਲ। ਬਾਕੀ ਤੁਹਾਨੂੰ ਪਤਾ ਗਰੀਬ ਘਰਾਂ ਦੇ ਬੱਚੇ ਸਾਰੇ। ਇਹਦਾ ਮਤਲਬ ਇਹ ਆ ਵੀ ਸਾਨੂੰ ਉੱਥੇ ਜਿਹੜੇ ਰੂਲਸ ਰੈਗੂਲੇਸ਼ਨਸ ਹੈਗੇ ਆ ਜਾਂ ਲਾਅ ਆ ਉਹਨਾਂ ਦੇ ਵਿੱਚ ਵੀ ਚੇਂਜਸ ਕਰਨ ਦੀ ਜ਼ਰੂਰਤ ਹੈਗੀ ਆ। ਹਾਂਜੀ, ਪਰ ਜਿੱਦਾਂ ਤੁਸੀਂ ਕਿਹਾ ਕਿ ਸੈਂਟਰ ਸਰਕਾਰ ਨੇ ਵੀ ਕੋਈ ਬਹੁਤਾ ਜਾਂ ਕਹਿ ਲਓ ਕਿ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ, ਪਰ ਇਹਦੇ ਵਿੱਚ ਸਾਡਾ ਵੀ ਕੁਛ ਨਾ ਕੁਛ ਤਾਂ ਹੋਣਾ ਆ ਕਿ ਸਾਡੇ ਵਿੱਚ ਵੀ ਕੋਈ ਘਾਟ ਰਹੀ ਆ ਕਿ ਅਸੀਂ ਆਪਣਾ ਪ੍ਰਪੋਜ਼ਲ ਜਿਹੜਾ ਆ ਜਾਂ ਪਲਾਨ ਆ ਉਹ ਲੈ ਕੇ ਨਹੀਂ ਜਾ ਪਾਏ ਉਹਨਾਂ ਤੱਕ। ਸਾਡੇ ਪਲੇਅਰਾਂ ਕੋਲ ਤੇ ਕੁਛ ਨਹੀਂ ਹੈਗਾ ਜਿਹੜਾ ਇਹ ਗਾਂ ਤੱਕ ਚੱਲ ਜੀ। ਮੈਨੇਜਮੈਂਟ ਦੀ ਮੈਂ ਗੱਲ, ਮੈਨੇਜਮੈਂਟ ਜਿਹੜੀ ਸਾਡੀ ਉਹ ਢਿੱਲੀ ਆ ਜੀ। ਪੰਜਾਬ ਸਰਕਾਰ ਦੇ ਵਿੱਚ ਫੈਡਰੇਸ਼ਨਾਂ ਬਣੀਆਂ, ਪਹਿਲਾਂ ਨਾਰਥ ਕਬੱਡੀ ਇੰਡੀਆ ਫੈਡਰੇਸ਼ਨ ਬਣੀ ਜੀ, ਫਿਰ ਇੱਕ ਪੰਜਾਬ ਫੈਡਰੇਸ਼ਨ ਬਣੀ, ਕਈ ਬਣ ਗਈਆਂ ਜੀ। ਹਾਂਜੀ, 4-5 ਫੈਡਰੇਸ਼ਨਾਂ ਨੂੰ ਚੱਲਣੀਆਂ ਸਾਡੀਆਂ। ਪਰ ਮੈਂ ਸਾਰੀਆਂ ਫੈਡਰੇਸ਼ਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਸਾਰੇ ਵਰਲਡ, ਅੱਗੇ ਤੇ ਕਹਿੰਦੇ 5 ਮੁਲਕ ਚਾਹੀਦੇ, 7 ਮੁਲਕ ਚਾਹੀਦੇ ਆ, ਹਾਂਜੀ, ਹੁਣ ਤੇ ਸਾਡੇ 10-15 ਕੰਟਰੀਆਂ 'ਚ ਕਬੱਡੀ ਚੱਲਣ ਰਹੀ ਆ ਜੀ। ਤਗੜੇ ਹੋ ਕੇ ਨੈਸ਼ਨਲ 'ਚ ਇਹਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਕਰਾਈਏ ਜੀ, ਓਲੰਪਿਕ 'ਚ ਖੜੀਏ ਇਹਨੂੰ, ਜਿੱਥੇ ਸਾਡਾ ਨਿਸ਼ਾਨਾ ਮੇਨ ਆ। ਹਾਂਜੀ, ਸਾਡਾ ਸਾਰਾ ਨਿਸ਼ਾਨਾ ਮੇਨ ਇਹਨੂੰ ਨੈਸ਼ਨਲ ਉੱਥੇ ਕੱਢਣ ਦਾ ਵਾ ਓਲੰਪਿਕ ਜੀ। ਅਸੀਂ ਕਹਿੰਦੇ ਸਾਡੀ ਚੱਲਦੀ ਨਹੀਂ। ਹਾਂਜੀ, ਅਸੀਂ ਗਾੜੀ ਕਹਿੰਦੇ ਸਾਰਿਆਂ ਨੂੰ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਵੀ ਤੁਸੀਂ ਤਗੜੇ ਹੋ ਕੇ ਸਾਡਾ ਸਾਥ ਲਓ, ਅਸੀਂ ਤੁਹਾਨੂੰ ਸਾਥ ਦੇਵਾਂਗੇ। ਹਾਂਜੀ,
ਤੇ ਜਿਹੜੇ ਪਲੇਅਰ ਸਾਡੇ ਇਹਨਾਂ ਨੂੰ ਰੋਲਣਾ ਨਾ ਪਵੇ ਜੀ। ਤੇ ਇਹਦੇ ਵਿੱਚ ਸ਼ਾਇਦ ਇਸ ਇੰਟਰਵਿਊ ਦਾ ਇੱਕ ਹਾਸਲ ਇਹ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਦਾ ਹੱਲ ਆ। ਜੇ ਸਰਕਾਰਾਂ ਇਹਦੇ ਲਈ ਜ਼ੋਰ ਲਾਉਣ ਕਿ ਸਰਕਾਰਾਂ ਪਹਿਲਾਂ ਤਾਂ ਇਹ ਹੈ ਕਿ ਇੱਕ ਅੰਬਰੇਲਾ ਟਾਈਪ ਹੋਣਾ ਚਾਹੀਦਾ। ਅੰਬਰੇਲਾ ਕੀ ਕਿ ਇੱਕ ਜਿਹਨੂੰ ਅਸੀਂ ਮੰਨੀਏ ਕਿ ਸਾਡੀ ਇਹ ਸੰਸਥਾ, ਪਰ ਇੱਥੇ ਸਾਡੇ ਪ੍ਰੋਬਲਮ ਕਬੱਡੀ 'ਚ ਇਹ ਵੀ ਆ ਗਈ ਆ ਹਨਾ ਵੀ ਜਿੰਨੇ ਬੰਦੇ ਆ ਉਨੀਆਂ ਧਿਰਾਂ ਬਣ ਗਈਆਂ, ਪ੍ਰਧਾਨਗੀ ਦੀਆਂ ਦੌੜਾਂ ਲੱਗ ਗਈਆਂ। ਉਹਦੇ ਨਾਲ ਵੀ ਇੱਕ ਕੋਈ ਇਦਾਂ ਦਾ ਸਿਸਟਮ ਗੌਰਮੈਂਟ ਦੇ ਵੱਲੋਂ ਹੋਵੇ, ਪ੍ਰਪੋਜ਼ਲ ਜਿਹੜਾ ਬਹੁਤ ਸਾਰੇ ਦੋਸਤ ਜਿਹੜੇ ਜਾਂ ਤੁਹਾਡੇ ਵਰਗੇ ਜਿਹੜੇ ਸੰਜੀਦਾ ਨੇ ਕਬੱਡੀ ਦੇ ਲਈ ਉਹ ਕੋਸ਼ਿਸ਼ ਕਰ ਰਹੇ ਨੇ ਕਿ 올림픽 ਦੇ ਵਿੱਚ ਵੀ ਲੈ ਕੇ ਜਾਓ, ਘੱਟੋ ਘੱਟ ਕਾਮਨਵੈਲਥ ਜਾਂ ਏਸ਼ੀਅਨ ਗੇਮਸ ਤੱਕ ਤਾਂ ਆਪਾਂ ਲੈ ਕੇ ਜਾਈਏ ਹਨਾ। ਜਿੱਦਾਂ ਤੁਸੀਂ ਦੱਸਿਆ ਅਜ਼ਰਬਾਈਜਾਨ, ਮੈਂ ਉਦੋਂ ਦੇਸ਼ ਦਾ ਨਾਂ ਸੁਣਿਆ ਕਬੱਡੀ ਤੋਂ। ਮੈਂ ਤੇ ਕਹਿੰਦਾ ਹੁਣ ਮੈਂ ਪੁਰਜਰ ਅਪੀਲ ਕਰਦਾ ਸਾਰੇ ਆਪਣੇ ਜਿਹੜੇ ਕਬੱਡੀ ਪ੍ਰੇਮੀ ਆ ਜਿੰਨੇ ਮੇਰੀ ਆਵਾਜ਼ ਸੁਣ ਰਹੇ, ਕੋਈ ਪਾਰਟੀ ਨਾ ਬਣਾਈ ਇਹ ਚ। ਹਾਂਜੀ, ਮੈਂ ਦੋਵੇਂ ਹੱਥ ਜੋੜਦਾ ਹਾਂਜੀ ਕਿ ਨਹੀਂ ਪਾਰਟੀ ਬਣਾਉਣੀ ਚਾਹੀਦੀ, ਕਿਉਂਕਿ ਇਹਨੂੰ ਅਸੀਂ ਮਾਂ ਕਬੱਡੀ ਖੇਡ ਕਹਿੰਦੇ ਆ। ਹਾਂਜੀ, ਤੇ ਮਾਂ ਕਬੱਡੀ ਤਰ੍ਹਾਂ ਚੱਲੀਏ, ਇਹਨੂੰ ਪਿਆਰ ਨਾਲ ਸਾਰੇ ਇਕੱਠੇ ਹੋਈਏ ਜੀ। ਜਿੱਥੇ ਕੋਈ ਮੇਰੇ ਚ ਘਾਟ ਆ ਉੱਥੇ ਅਗਲਾ ਕਵੇ ਵੀ ਇੱਥੇ ਪੱਪੂ ਗੁਰਦਾਸਪੁਰੀਆ ਇੱਥੇ ਘਾਟ ਆ, ਹਾਂਜੀ ਅਸੀਂ ਪੂਰੀ ਕਰੀਏ। ਮੇਰਾ ਫਰਜ਼ ਬਣਦਾ ਮੈਂ ਜਿੱਦ ਨਾ ਕਰਾਂ, ਮੈਂ ਉਹਨਾਂ ਨਾਲ ਚੱਲਾਂ ਜੀ, ਇਹਨੂੰ ਵਾਕਿਆ ਹੀ ਸੁਧਰੀਏ। ਤੇ ਮੈਂ ਸਾਰੇ ਕਲੱਬਾਂ ਨੂੰ ਜਿੰਨੇ ਪ੍ਰਮੋਟਰ ਸਪੋਰਟਰ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਜਿੰਨੇ ਵੀ ਆ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਇਕੱਠੇ ਹੋਈਏ ਜੀ, ਇਕੱਠੇ ਹੋ ਕੇ ਲਾ ਮਾਰੀਏ ਇਹਨੂੰ। ਇੱਕ ਤਰ੍ਹਾਂ ਕਾਮਨਵੈਲਥ ਗੇਮਾਂ ਤੇ ਜਾਣਾ ਕੀ ਮੈਂ ਨਾ 올림픽 ਤੱਕ ਲੈ ਕੇ ਚੱਲੀਏ, ਜਾਣਾ ਚਾਹੀਦਾ ਜੀ। ਇਹ ਇੱਕ ਗੇਮ ਹੈ ਜਿਹੜੀ ਜਿਹਦਾ ਹਰ ਬੰਦੇ ਦਾ ਇੰਟਰਸਟ ਹੈ। ਹਾਂਜੀ, ਤੇ ਸ਼ਾਇਦ ਗੋਰਿਆਂ ਦਾ ਬੜਾ ਇੰਟਰਸਟ ਹੋਣਾ ਜਦੋਂ ਦੇਖਣ ਗੋਰਿਆਂ ਦਾ ਬੜਾ ਇੰਟਰਸਟ ਹੈ, ਗੋਰੇ ਵੇਖਣ ਆਉਂਦੇ। ਹਾਂਜੀ ਹਾਂਜੀ, ਸਾਡੇ ਇੰਗਲੈਂਡ, ਕੈਨੇਡਾ, ਅਮਰੀਕਾ ਮੈਂ ਵੇਖੇ ਆ। ਹਾਂਜੀ, ਕਈ ਗੋਰੇ ਲੱਖਾਂ ਬੰਦੇ ਆ ਗਏ, ਹਜ਼ਾਰਾਂ ਨਾਲ ਆਉਂਦੇ ਆ। ਅੱਛਾ ਜੀ, ਤੇ ਜਿੱਦਾਂ ਕਹਿ ਲਓ ਕਿ ਜਦੋਂ ਕ੍ਰਿਕਟ ਦਾ ਮੈਚ ਹੁੰਦਾ, ਕ੍ਰਿਕਟ ਦਾ ਮੈਚ ਐਡੀਲੇਡ ਹੋਣ ਜਾ ਰਿਹਾ ਆ ਤੇ T20 ਇੱਥੇ ਸੀਜ਼ਨ ਚੱਲ ਰਿਹਾ ਤੇ ਉਹਦੇ ਵਿੱਚ ਇਹ ਆ ਕਿ ਕਹਿ ਲਓ ਕਿ ਇੱਥੇ ਵੀ ਸੀਟਾਂ ਖਾਲੀ ਹੋ ਜਾਂਦੀਆਂ, ਖਾਸ ਤੌਰ ਤੇ ਇੰਡੀਅਨ ਪਾਕਿਸਤਾਨ ਜਦੋਂ ਭੇੜਿਆ। ਕਬੱਡੀ ਦੇ ਵਿੱਚ ਵੀ ਭਾਰਤ ਤੇ ਪਾਕਿਸਤਾਨ ਦਾ ਫਸਵਾਂ ਕਹਿ ਲਓ ਕਿ ਇੱਕ ਮੈਚ ਹੁੰਦਾ। ਜਦੋਂ ਆਪਾਂ ਗੱਲ ਕਰਦੇ ਆ ਵੀ ਮੈਚ ਜਿਹੜਾ ਭਾਰਤ ਤੇ ਸ਼ੋਅ ਮੈਚ ਹੁੰਦੇ ਰਹੇ ਆ ਟੂਰਨਾਮੈਂਟਸ ਦੇ ਵਿੱਚ, ਤੁਹਾਡਾ ਤੁਸੀਂ ਰੈਪਰੈਜ਼ੈਂਟ ਕੀਤਾ ਤੁਸੀਂ ਇੰਡੀਆ ਨੂੰ, ਪਾਕਿਸਤਾਨ ਦੇ ਵਿੱਚ ਤੁਸੀਂ ਗਏ ਹੋ, ਤੇ ਕਿੱਦਾਂ ਦਾ ਤਜਰਬਾ ਰਿਹਾ? ਵੀ ਪਾਕਿਸਤਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਸੀ। ਹਾਂਜੀ, ਲੱਖ ਬੰਦਾ, ਸਾਡੇ ਨਾਲੋਂ ਜ਼ਿਆਦਾ, ਲੱਖ ਤੋਂ ਵੱਧ ਬੰਦਾ ਇਕੱਠਾ ਹੋਇਆ। ਅੱਛਾ ਜੀ, ਪਰ ਜਦੋਂ ਤੁਸੀਂ ਵੇਖਿਆ ਇੱਥੇ ਵਰਲਡ ਕੱਪ ਹੋਇਆ, ਵਰਲਡ ਕੱਪ ਦੇ ਵਿੱਚ ਕਿਹੜਾ ਟੀਵੀ ਜਿਹੜਾ ਨਹੀਂ ਚੱਲਦਾ? ਹਾਂਜੀ, ਜਦੋਂ ਮੈਚ ਚੱਲਦਾ ਸੀ ਵਰਲਡ ਕੱਪ ਦਾ ਜੀ, ਇੰਨੇ ਲੋਕ ਜੁੜ ਗਏ। ਸਾਡੇ ਬਜ਼ੁਰਗ ਜਿਹੜੇ ਉਹਨਾਂ ਨੇ ਕਹਿਣਾ ਰੋਟੀ ਮਾਈਆਂ ਨੂੰ ਕਹਿਣਾ ਪਕਾ ਲਓ। ਹਾਂਜੀ, ਇੰਨੇ ਵਜੇ ਟੀਵੀ ਮੈਚ ਆਉਣਾ ਸ਼ੁਰੂ ਹੋ ਜਾਣਾ ਜੀ। ਸਹੀ ਹੈ, ਜਿੰਨੇ ਮੈਚ ਮੁੱਕਦੇ ਨਹੀਂ ਜਦੋਂ ਤੱਕ ਕੋਈ ਟੀਵੀ ਦੀ ਗਾੜੀ ਨਹੀਂ ਹਿਲਦਾ। ਹਾਂਜੀ, ਕ੍ਰਿਕਟ ਕੀ ਮੈਂ ਕ੍ਰਿਕਟ ਤੋਂ ਗਾਂ ਚਲੇ ਗਏ, ਜੇ ਨਹੀਂ ਤੇ ਤੁਸੀਂ ਤੇ ਟੀਵੀ ਸੈਂਟਰ ਚਲਾਏ ਆ, ਤੁਹਾਨੂੰ ਪਤਾ ਹੋਣਾ ਵੀ ਕਿੰਨੇ ਤੁਹਾਨੂੰ ਵਿਊ ਮਿਲਦੇ ਰਹੇ ਜੀ। ਬਿਲਕੁਲ, ਇੰਡੀਆ ਦੇ ਵਿੱਚ ਰਿਕਾਰਡ ਟੁੱਟ ਗਏ। ਹਾਂਜੀ, ਇਹ ਚੀਜ਼ ਦੀ ਜੀ, ਕਿਉਂਕਿ ਕਬੱਡੀ ਨਾਲ ਹਰ ਬੰਦੇ ਨੇ ਗੇਮ ਖੇਡੀ ਹੈ ਜੀ। ਮੈਂ ਤੁਹਾਨੂੰ ਦੱਸਿਆ ਇਹਨੂੰ ਮਾਂ ਕਬੱਡੀ ਖੇਡ ਤਾਂ ਹੀ ਕਿਹਾ ਗਿਆ ਕਿ ਇਹ ਕਬੱਡੀ ਹਰ ਬੰਦੇ ਨੇ ਖੇਡੀ ਹੈ, ਚਾਹੇ ਉਹਨੇ ਉਹ ਮਿੱਠੂ ਗਰਮ ਕਰਨ ਲਈ ਖੇਡੀ ਹੋਵੇ, ਚਾਹੇ ਇਹਨੇ ਘੋੜਾ ਸਟਾਪੂ ਖੇਡਿਆ ਹੋਵੇ। ਸਟਾਰਟਿੰਗ ਇੱਥੇ ਹੁੰਦੀ ਆ, ਹਾਂ ਸਟਾਰਟਿੰਗ ਇੱਥੇ ਹੁੰਦੀ ਹੈ। ਕਬੱਡੀ ਹਰ ਬੰਦੇ ਨੇ ਖੇਡੀ ਆ। ਜਿਹੜਾ ਬੰਦਾ ਕਬੱਡੀ ਲਈ ਬੋਲੂਗਾ ਕਹੂਗਾ ਮੈਂ ਵੀ ਯਾਰ ਖੇਡਦਾ ਰਿਹਾ, ਭਾਵੇਂ ਮੈਂ ਪਿੰਡ 'ਚ ਖੇਡੀ, ਭਾਵੇਂ ਤੀਆਂ 'ਚ ਖੇਡੀ। ਮੈਂ ਕਹਿੰਦਾ ਵੀ ਇਹ ਕਬੱਡੀ ਜਿਹੜੀ ਆ ਤਾਂ ਹੀ ਮਾਂ ਗੇਮ ਦਾ ਨਾਂ ਪਿਆ। ਤੇ ਮੈਂ ਇਹ ਇੱਕ ਬੇਨਤੀ ਕਰਦਾ ਸਾਰਿਆਂ ਨੂੰ, ਜਿੰਨੇ ਮੇਰੇ ਸਰੋਤੇ ਸੁਣ ਰਹੇ ਆ, ਜਿੰਨੇ ਪਲੇਅਰ ਸੁਣ ਰਹੇ ਆ, ਜਿੰਨੇ ਸਪੋਰਟ ਸੁਣ ਰਹੇ ਆ, ਵੀ ਸਾਰੇ ਜਣੇ ਰਲ ਕੇ ਇਹਨੂੰ ਬਲਾ ਮਾਰੀਏ, ਇਹਨੂੰ ਤਾਂ ਖੜੀਏ ਜਿੰਨੇ ਸਾਡੇ ਪਲੇਅਰ, ਜਿੰਨੇ ਬੱਚੇ ਸਾਡੀ ਗੇੜ ਖੇਡ ਰਹੇ ਆ ਤਗੜੇ ਤਗੜੇ। ਹੁਣ ਤੁਹਾਡੇ ਸਾਹਮਣੇ ਕਿੰਨੇ ਪਾਲੇ ਹੋਣੀ, ਮੰਗੀ ਹੋਣੀ, ਤੁਹਾਡੇ ਇੱਥੇ ਲਾਟ ਸਾਡੇ ਮੁੰਡਾ ਆਪਣਾ ਬ੍ਰਿਸਬੇਨ ਦਾ ਲਾਟ ਆ, ਟੌਪ ਦਾ ਪਲੇਅਰ ਆ, ਉਹਦੀ ਨਿੰਦਾ ਕਰੇ ਕੋਈ ਜਾਣ ਕੇ ਕਰੀ ਜੇ, ਟੌਪ ਦਾ ਪਲੇਅਰ ਆ। ਤੇ ਇਹੋ ਜਿਹੇ ਪਲੇਅਰਾਂ ਨੂੰ ਚੁੱਕੀਏ। ਸਾਡੇ ਇੱਥੇ ਚੇਲੇ ਆਏ ਬੜੇ ਭਾਮ, ਉਦੋਂ ਮੈਂ ਕਹਿ ਦਿੰਦਾ ਪਿਆਰ ਨਾਲ ਪੰਮਾ ਭਾਮ। ਅੱਛਾ ਜੀ, ਬੜਾ ਤਗੜਾ ਪਲੇਅਰ ਹੋਇਆ। ਹੁਣ ਮੈਨੂੰ ਬੜੇ ਸਤਿਕਾਰ ਨਾਲ ਮੇਰਾ ਵੀਜ਼ਾ ਲਵਾਇਆ ਰਣਜੀਤ ਸਿੰਘ ਬਾਬਾ ਜੀ ਦੇ ਪਾਮੇ ਨੇ। ਅੱਛਾ ਜੀ, ਮੈਂ ਉਹਦਾ ਧੰਨਵਾਦੀ ਹਾਂ, ਨੈਸ਼ਨਲ ਕਬੱਡੀ ਬੜੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਵੀਜ਼ਾ ਲਵਾਇਆ ਫੈਡਰੇਸ਼ਨ ਦਾ। ਆਜ਼ਾਦ ਕਬੱਡੀ ਕਲੱਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਕਰਨ ਦਾ ਮੌਕਾ ਦਿੱਤਾ। ਤੇ ਮੈਂ ਇੱਥੇ ਇੰਨਾ ਖੁਸ਼ ਤੁਹਾਨੂੰ ਦੱਸਿਆ ਕਿ ਮੈਂ ਨਾ ਵੀ ਜਿੱਦਾਂ ਮੈਨੂੰ ਖੁਸ਼ੀ ਮਿਲੀ ਹੈ ਨਾ, ਇੱਦਾਂ ਸਾਰੇ ਪਲੇਅਰਾਂ ਨੂੰ ਮਿਲੇ। ਸਾਰੇ ਪਲੇਅਰ ਨੈਸ਼ਨਲ ਜਾਣ, ਸੈਂਟਰ ਮਹਿਕਮਾ ਨੂੰ ਪੈਸੇ ਦੇਵੇ, ਕੋਈ ਸਰਕਾਰ ਨੌਕਰੀਆਂ ਚੰਗੀਆਂ ਦੇਵੇ ਇਹਨਾਂ ਬੱਚਿਆਂ ਨੂੰ। ਹਾਂਜੀ, ਕਿਉਂਕਿ ਅਸੀਂ ਨੌਕਰੀ ਕੀਤੀ ਹੈ, ਸਾਨੂੰ ਪਤਾ ਨੌਕਰੀ ਦਾ ਸੁੱਖ ਕੀ ਹੈ। ਨੌਕਰੀ ਦੇ ਕੋਈ ਨਾ ਕੋਈ ਪੈਸੇ ਆਉਂਦੇ ਆ, ਖਰਚਾ ਆਪਣਾ ਤੋਰ ਲੈਂਦੇ ਆ ਜੀ। ਉਹ ਤਾਂ ਕਬੱਡੀ ਸਿਰ ਤੇ ਕਿੰਨਾ ਤੋਰਾਂਗੇ। ਬਿਲਕੁਲ, ਇਹ ਕਰਕੇ ਸਾਰਿਆਂ ਨੂੰ ਮੈਂ ਪੁਰਜਰ ਅਪੀਲ ਕਰਦਾ, ਇਕੱਠੇ ਹੋਈਏ, ਇਕੱਠੇ ਹੋ ਕੇ ਇੰਤੂ ਛੱਡੀਏ, ਗੱਲਾਂ ਛੱਡੀਏ। ਟੀਮ ਉਹਦੀ ਚੰਗੀ, ਉਹਦੀ ਚੰਗੀ ਇਹ ਨਾ ਕਹੀਏ, ਟੀਮਾਂ ਸਾਰੀਆਂ ਸਾਡੀਆਂ ਜੀ। ਸਾਡੇ ਪੰਜਾਬ ਦੇ ਪਲੇਅਰਾਂ ਦੀਆਂ ਟੀਮਾਂ ਨੇ, ਪੰਜਾਬ ਦੇ ਲੋਕਾਂ ਦੀਆਂ ਟੀਮਾਂ ਨੇ,
ਤਕੜੇ ਹੋ ਕੇ ਇਕੱਠੇ ਹੋ ਕੇ ਚੱਲੀਏ, ਇਕੱਠੇ ਹੋ ਕੇ ਚਲਾਈਏ ਜੀ। ਇਹ ਮੇਰਾ ਤੇ ਖੈਰ ਇਹੀ ਸ਼ਾਇਦ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਬੜੀ ਇੱਕ ਕਹਿ ਲਓ ਕਿ ਘਾਟ ਰਹੀ ਆ ਪਿਛਲੇ ਮੈਚਾਂ ਦੇ ਵਿੱਚ, ਜਾਂ ਕਹਿ ਲਈਏ ਕਿ ਤੁਹਾਡੇ ਤੋਂ ਬਾਅਦ ਦੀ ਆਪਾਂ ਗੱਲ ਕਰ ਲਈਏ 2000 ਤੋਂ ਬਾਅਦ ਦਾ ਇੱਕ ਇਦਾਂ ਦਾ ਵੀ ਆਇਆ ਵੀ ਸਪੋਰਟਸਮੈਨਸ਼ਿਪ, ਕਿ ਜਿਹੜਾ ਆ ਦੂਜੇ ਦੇ ਨਾਲ, ਚਾਹੇ ਉਹ ਭਾਰਤ ਦਾ ਪਾਕਿਸਤਾਨ ਦਾ, ਦੂਜੇ ਖਿਡਾਰੀ ਦੇ ਨਾਲ ਮੁਹੱਬਤ। ਸਾਡਾ ਜਿਹੜੀ ਦੁਸ਼ਮਣੀ ਆ ਸਿਰਫ ਗੇਮ ਤੱਕ ਹੀ ਆ, ਕਿ ਅਸੀਂ ਉਹ ਤੋਂ ਬਾਅਦ ਜਿਹੜਾ ਮਿੱਤਰ ਪਿਆਰ ਸਤਿਕਾਰ ਉਹ ਭਾਵਨਾ ਜਿਹੜੀ ਆ ਕਿਤੇ ਨਾ ਕਿਤੇ ਗਾਇਬ। ਉਹ ਤੋਂ ਬਾਅਦ ਫਿਰ ਏਦਾਂ ਕੁਝ ਕਹਿਣਾ, ਜਿਹੜੀ ਜਦੋਂ ਅਸੀਂ ਮੈਚ ਖੇਡਦੇ ਆ ਨਾ ਹਾਂਜੀ, ਇਹ ਲੋਕਾਂ ਨੂੰ ਵੇਖਣ ਨੂੰ ਜ਼ਰੂਰ ਮਿਲਦਾ, ਪਰ ਸਾਡੇ ਪਲੇਅਰਾਂ 'ਚ ਨਹੀਂ ਕੋਈ। ਅੱਛਾ। ਅਸੀਂ ਜਦੋਂ ਸਾਨੂੰ ਜੱਫੇ ਵੀ ਲੱਗਦੇ ਆ, ਹਾਂਜੀ, ਕਿਉਂਕਿ ਜਦੋਂ ਅਸੀਂ ਖੇਡਦੇ ਆ ਜੱਫਾ ਵੀ ਲੱਗਣਾ। ਹਾਂਜੀ, ਮੈਂ ਕਹਾਂ ਮੈਨੂੰ ਲੱਗਦਾ ਹੀ ਨਹੀਂ, ਹਾਂਜੀ, ਮੈਂ ਕਹਿੰਦਾ ਝੂਠ ਮਾਰਨਾ ਚਾਹੀਦਾ। ਜੇ ਸਾਡੇ ਜਾਫੀ ਅਸੀਂ ਰਾਣੇ ਹੋਣਾ ਨੂੰ ਕਹਿੰਦੇ, ਸਕਰਾਏ ਹੋਣਾ ਨੂੰ ਕਹਿੰਦੇ ਆ ਜੱਫੇ ਲਾਓ, ਹਾਂਜੀ, ਇਧਰ ਮਾਲ ਹੋਣਾ ਨੂੰ ਮੱਥੇ ਹੋਣਾ ਕਹਿੰਦੇ ਕਬੱਡੀਆਂ ਪਾਓ, ਹਾਂਜੀ, ਤੇ ਕਬੱਡੀਆਂ ਤਾਂ ਹੀ ਪੈਣਗੀਆਂ, ਮੱਥੇ ਹੋਣੀ, ਮੱਲ ਹੋਣੀ ਜਾਂ ਲਾਡ ਹੋਣੀ ਤਾਂ ਹੀ ਪਾਉਣਗੇ ਜੇ ਅਸੀਂ ਪਿਆਰ ਦੇਵਾਂਗੇ, ਬਿਲਕੁਲ ਸਤਿਕਾਰ ਦੇਵਾਂਗੇ। ਸਾਡੇ ਪਲੇਅਰਾਂ 'ਚ ਕਦੀ ਤੇੜ ਨਹੀਂ ਆਉਂਦੀ, ਸਾਡਾ ਗੁੱਸਾ ਸਿਰਫ ਗਰਾਊਂਡ ਤੱਕ ਹੀ ਹੁੰਦਾ ਜੀ। ਅਸੀਂ ਗਰਾਊਂਡ ਦੇ ਵਿੱਚ ਹੀ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਤੇ ਸਤਿਕਾਰ ਕਰਦੇ ਆ, ਤੇ ਇਹ ਬਹੁਤ ਵਧੀਆ ਗੱਲ ਆ। ਤੇ ਖੈਰ ਤੁਹਾਡੇ ਨਾਂ ਤੇ ਵੀ ਰਿਕਾਰਡ ਰਿਹਾ ਇਹ ਕਬੱਡੀਆਂ ਪਾਉਣ ਦਾ, ਤੇ ਉਹਦੇ ਬਾਰੇ ਵੀ ਜ਼ਰੂਰ ਇਹ ਵੀ ਸੁਭਾਗੀ ਮੌਕਾ ਮਿਲਿਆ ਸੀ ਮੈਨੂੰ। ਅੱਛਾ। ਸਾਡੇ ਪਹਿਲਾ ਪਲੇਅਰ ਹੋਇਆ ਸੀ ਜੋਤਾ। ਅੱਛਾ ਜੀ। ਜੋਤਾ ਸਭਰਾਵਾਂ ਕਹਿੰਦੇ ਉਹਨੂੰ, ਅੰਮ੍ਰਿਤਸਰ ਦਾ ਸੀ। ਅੱਛਾ ਜੀ। ਉਹ ਜ਼ਿਆਦਾ ਲੰਮੇ ਨਹੀਂ ਖੇਡੇ ਕਿਤੇ, ਉਹ ਰਹੇ ਆ ਲੈਵਲ ਅੰਮ੍ਰਿਤਸਰ ਗੁਰਦਾਸਪੁਰ ਤੱਕ। ਅੱਛਾ ਜੀ। ਜੋਤਾ ਤੇ ਪ੍ਰੀਤਾ ਦੋ ਪਲੇਅਰ ਤਗੜੇ ਹੋਏ ਜੀ। ਉਹਨਾਂ ਨੇ 22 ਕਬੱਡੀਆਂ ਦਾ ਰਿਕਾਰਡ ਬੱਧਾ ਸੁਰ ਸਿੰਘ ਚਵਾਲ, ਅੱਛਾ, ਕਰਤਾਰ ਪਹਿਲਵਾਨ ਦਾ ਪਿੰਡ ਆ। ਤੇ ਉਹ ਮੇਰੇ ਮਨ ਸੀ ਜਦੋਂ ਮੈਂ ਜਾਂਦਾ ਸੀ ਬੋਲਦੇ ਸੀ। ਅੱਛਾ, ਵੀ ਇਹਨਾਂ ਦਾ ਸੋਚਿਆ ਵੀ ਮੈਂ ਕਰਨਾ। ਹਾਂਜੀ। ਮੈਂ ਆਪਣੀ ਮਿਹਨਤ ਜਿਹੜੀ ਵਧਾਈ, ਕੋਈ ਮਿਹਨਤ ਟੱਬਿਆਂ ਦੇ ਕਰਕੇ ਤੇ ਰੇਤਾ 'ਚ ਕਰਕੇ ਤੇ ਕਰ, ਮੈਂ ਆਪਣਾ ਕੋਸ਼ਿਸ਼ ਕਰ ਕਰਕੇ ਵੀ ਹੁਣ ਮੈਂ 1.5 ਘੰਟਾ ਖੇਡ ਸਕਦਾ। ਹਾਂਜੀ। ਮੈਂ ਆਪਣਾ ਰਿਕਾਰਡ ਬਣਾ ਸਕਦਾ। ਫਿਰ ਮੈਂ ਹੱਥ ਪਾਇਆ ਸੀ। ਅੱਛਾ। ਤੇ ਚਲੋ ਉਹ ਮੈਨੂੰ ਮਹਾਰਾਜ ਨੇ, ਉਹ ਦਾਤੇ ਨੇ ਮੈਨੂੰ ਕਾਮਯਾਬੀ ਬਖਸ਼ੀ। ਉੱਥੇ ਮੈਂ 28 ਕਬੱਡੀਆਂ ਪਾਈਆਂ। ਅੱਛਾ। ਹੁਣ ਮੈਂ ਸਾਰਿਆਂ ਨੂੰ ਤੁਹਾਡੇ ਟੀਵੀ ਦੇ ਚੈਨਲ ਤੇ ਵੀ ਕਹਿਣਾ, ਇੰਡੋ ਟੀਵੀ ਤੇ ਸਾਰਿਆਂ ਨੂੰ ਬੋਲਦਾ ਵੀ ਜਿਹੜਾ ਬੰਦਾ ਮੇਰਾ ਰਿਕਾਰਡ ਤੋੜੂਗਾ ਮੈਂ ਉਹਨੂੰ 55000 ਰੁਪਏ ਨਾਲ ਦਿਲੋਂ ਸਨਮਾਨਿਤ ਕਰਾਂਗਾ। ਅੱਛਾ ਜੀ, ਠੀਕ। ਕਿਉਂਕਿ ਮੈਂ ਕਹਿੰਦਾ ਵੀ ਕੋਈ ਤੋੜੇ ਚਾਹੁੰਦਾ ਮੈਂ। ਹਾਂਜੀ। ਮੈਂ ਕਹਿੰਦਾ ਵੀ ਇਹ ਨਹੀਂ ਹੈਗਾ ਵੀ ਨਹੀਂ ਪਿਆਰ ਵੀ ਇਹੀ ਆ। ਮੈਂ ਨਹੀਂ ਕਹਿੰਦਾ ਨਹੀਂ ਟੁੱਟ ਸਕਦਾ, ਬੜੇ ਪਲੇਅਰ ਵਧੀਆ ਆਪਣੇ ਕੋਲ ਜੀ, ਬੜੇ ਵਧੀਆ, ਚੰਗੀ ਗੱਲ ਹੈ ਤੋੜਨ ਨੂੰ। ਮੈਂ ਇਹਨਾਂ ਨੂੰ ਤਾਂ ਕਹਿੰਦਾ ਵੀ ਉਤਸ਼ਾਹ ਤੁਹਾਡੇ ਜਾਵੇ, ਤਗੜੇ ਹੋ ਕੇ ਮਿਹਨਤ ਕਰੋ। ਮਿਹਨਤ ਦਾ ਮੁੱਲ ਹੈ, ਮਿਹਨਤ ਕਰੋ। ਤੇ ਮੈਂ ਮਿਹਨਤ ਕਰਕੇ ਇੱਥੇ ਪਹੁੰਚਾ। ਨੇ ਜੋਤੇ ਦਾ ਕਈ ਸਾਲ ਰਿਕਾਰਡ ਨਹੀਂ ਟੁੱਟਾ। ਅੱਛਾ। ਮੈਂ ਉਹ 28 ਕਬੱਡੀਆਂ ਪਾ ਕੇ। ਤੇ ਇਸ ਤੋਂ ਬਾਅਦ ਕਿਸੇ ਨੇ ਕਲੇਮ ਕੀਤਾ ਜਾਂ ਇਹ ਰਿਕਾਰਡ ਕਿਸੇ ਨੇ ਤੋੜਿਆ ਹੁਣ ਤੱਕ? ਕੋਈ ਕਲੇਮ ਨਹੀਂ ਕੀਤਾ ਕਿਸੇ ਨੇ। ਅੱਛਾ। ਨਾ ਕਦੀ ਕੋਈ ਟਰਾਈ ਕੀਤੀ ਕਿਸੇ ਨੇ। ਇੱਕ ਮੁੰਡਾ ਸਾਡੇ ਮੱਤਾ ਸੀ, ਮੇਰਾ ਹੀ ਚੱਲਾ ਸੀ। ਅੱਛਾ ਜੀ। ਉਹ ਮੈਨੂੰ ਕਹਿੰਦਾ ਗੁਰੂ ਜੀ ਮੈਂ ਤੋੜ ਲਾਂ। ਤੇ ਮੈਂ ਕਿਹਾ ਬੜੇ ਵੱਡੀ ਗੱਲ, ਖੁਸ਼ੀ ਦੀ ਹੈ, ਤੋੜ। ਪਰ ਟੁੱਟਾ ਨਹੀਂ ਕਿਸੇ ਕੋਲ ਵੀ। ਅੱਛਾ ਜੀ। 10 ਤੋਂ ਨਹੀਂ ਟੱਪਦਾ ਕੋਈ। ਹੁਣ ਪਤਾ ਨਹੀਂ ਕੀ ਗੱਲ ਆ। ਤੇ ਮੈਂ ਤੇ ਕਹਿੰਦਾ ਬੱਚਿਓ ਤਗੜੇ ਹੋ। ਹਾਂਜੀ। ਤੇ ਤੁਸੀਂ 30 ਪਾਓ, ਫੇਰ ਮਜ਼ਾ ਆਉਂਦਾ। ਮੈਨੂੰ ਤਾਂ ਬੜਾ ਖੁਸ਼ੀ। ਵੈਸੇ ਤਾਂ ਚਲੋ ਖੈਰ ਅਸੀਂ ਵੀ ਉਸ ਵੇਲੇ ਜਦੋਂ ਛੋਟੇ ਛੋਟੇ ਆ ਤੁਹਾਨੂੰ ਦੇਖਦੇ ਰਹੇ ਆ, ਪਰ ਉਹ ਫਿਰ ਵੀ ਬਹੁਤ ਜ਼ਿਆਦਾ ਪਰਿਵਰਤਨ ਆ ਗਿਆ ਜ਼ਿੰਦਗੀ ਦੇ ਵਿੱਚ। ਲਾਈਫ ਬਦਲ ਗਈ, ਖਾਸ ਤੌਰ ਦੇ ਉੱਤੇ ਗਲੋਬਲ ਇੱਕ ਪਿੰਡ ਬਣ ਗਿਆ ਕਿ ਅਸੀਂ ਬਹੁਤ ਇੱਕ ਦੂਜੇ ਨੇੜੇ ਆ। ਮਿੰਟਾਂ ਸਕਿੰਟਾਂ 'ਚ ਅਸੀਂ ਜਿਹੜੇ ਆ ਆਸਟ੍ਰੇਲੀਆ ਬੈਠੇ ਆ, ਕੈਨੇਡਾ ਅਮਰੀਕਾ ਚਲੇ ਗਏ ਆ, ਸਾਰੇ ਰਲਵੇਂ ਮਿਲਵੇਂ ਹੋ ਗਏ। ਭਾਵੇਂ ਬਹੁਤਾ ਫਰਕ ਆ ਗਿਆ, ਪਰ ਉਸ ਵੇਲੇ ਦੀ ਜਾਣੀ ਖੁਰਾਕ ਦੇ ਵਿੱਚ ਇਹ ਕਿਹਾ ਜਾਂਦਾ ਨਾ ਵੀ ਪੁਰਾਣੇ, ਜਦੋਂ ਵੀ ਕਿਸੇ ਨਾਲ ਸਿਆਣੇ ਬੰਦੇ ਨਾਲ ਗੱਲ ਕਰੀਦੀ ਵੀ ਪੁਰਾਣੀਆਂ ਖੁਰਾਕਾਂ ਮੈਂ ਖਾਧੀਆਂ ਆ। ਤੁਹਾਡੀ ਵੀ ਮੈਨੂੰ ਤਾਂ ਬੜਾ ਅਚੰਭਾ ਲੱਗਾ ਦੋਸਤੋ। ਮੈਂ ਦੱਸ ਦੇਵਾਂ ਕਿ ਜਿਹੜੇ ਮੁਖਤਿਆਰ ਸਿੰਘ ਹੋਣੀ ਆ ਇਹ 60 ਸਾਲ ਤੋਂ ਉੱਪਰ ਹੋ ਚੁੱਕੇ ਆ। ਤੇ ਇਹ ਦੇਖਣ ਨੂੰ ਜੇ ਕਹਿ ਲਓ ਵੀ ਅੱਜ ਵੀ ਪੂਰੇ ਯੰਗ ਲੱਗਦੇ ਆ, ਜੇ 40 45 ਸਾਲ ਦੇ ਤੱਕ ਮੈਂ ਕਹਿ ਸਕਦਾ। ਪਰ ਇਹ ਜਿਹੜੀ ਖੁਰਾਕ ਆ, ਜੇ ਕੀ ਤੁਸੀਂ ਸੋਚਦੇ ਹੋ ਕਿ ਸੱਚੀ ਪੁਰਾਣੀਆਂ ਖੁਰਾਕਾਂ ਹੀ ਕੰਮ ਆਈਆਂ? ਖੁਰਾਕਾਂ ਪੁਰਾਣੀਆਂ ਵੀ ਕੰਮ ਆਉਂਦੀਆਂ ਹੀ ਆ, ਪਰ ਮਿਹਨਤ ਜ਼ਰੂਰੀ ਆ। ਅੱਛਾ। ਅਸੀਂ ਸਟਿਲ ਮਿਹਨਤ ਹੁਣ ਵੀ, ਮੈਂ ਭਾਵੇਂ ਵਾਕ ਹੀ ਕਰਾਂ 8-10 ਕਿਲੋਮੀਟਰ ਕਰਨੀ ਨਹੀਂ ਤੇ ਇੱਥੇ ਮੈਂ ਜਿੱਥੇ ਗਿਆ, ਮੇਰੇ ਸੱਜਣ ਪੰਮੇ ਕੋ ਰਿਹਾ, ਰਣਜੀਤ ਬਾਬੇ ਕੋ ਰਿਹਾ, ਆਪਣੇ ਅਮਨਦੀਪ ਸਿੰਘ ਬਾਨਣ ਕਲਾਂ ਉਹਨਾਂ ਕੋ ਰਿਹਾ। ਉਹਨਾਂ ਨੂੰ ਪੁੱਛ ਕੇ ਵੇਖ ਲਓ। ਹੁਣ ਮੈਂ ਇੱਥੇ ਆ, ਇਹਨਾਂ ਨੂੰ ਪੁੱਛ ਕੇ ਵੇਖ ਲਓ। ਮਤਲਬ ਮੈਂ ਆਪਣਾ ਸਵੇਰੇ ਵਰਕ 1.5 ਘੰਟਾ ਲਾਉਣਾ ਸੂਈ ਦੇ ਰਾਹ ਨੂੰ, ਤੇ ਉਹਦੇ ਨਾਲ ਹੀ ਉਹਦੇ ਕਰਕੇ ਬਿਹਤਰੀ ਆ। ਅੱਜ ਵੀ ਮੇਰੇ ਪਿੰਨੀਆਂ, ਮੇਰੇ ਸਾਰਾ ਕੁਝ ਹੈਗਾ ਸਾਰਾ ਜੀ, ਕਿਉਂਕਿ ਖੁਰਾਕ ਨਾ ਬਣੇ ਆ। ਇਹ ਦੁੱਧ ਘਿਓ ਮੱਖਣਾ ਨਾ ਬਣੇ। ਨਹੀਂ ਤੇ ਅੱਜ ਕੱਲ ਜਿੱਦਾਂ ਕਹਿੰਦੇ ਆ ਪ੍ਰੋਟੀਨ ਮੈਂ ਤਾਂ ਲੈਣੇ ਆ, ਮੈਂ ਤਾਂ ਆਹ ਖਾਣਾ ਆ। ਸਾਨੂੰ ਤਾਂ ਸੁਣਿਆ ਨਹੀਂ ਨਾ ਸਾਡੇ ਮਾਂ ਪਿਓ ਕੋਈ ਨਾ ਆਸਰਾ ਸੀ ਇਹ ਪ੍ਰੋਟੀਨ ਲੈ ਦੇਣ, ਤੇ ਨਾ ਲਏ। ਅਸੀਂ ਤੇ ਬਿਨਾਂ ਕਿਸੇ ਚੀਜ਼ ਤੋਂ ਖੇਡੇ ਆ। ਕੋਈ ਗੋਲੀ ਨਹੀਂ ਖਾਧੀ ਕਦੀ। ਮੇਰੇ ਕੋਲ ਇਹੋ ਜਿਹੇ ਸਾਲ ਕਈ ਹੈਗੇ ਆ ਕਿ ਪੂਰਾ ਸਾਲ ਮੈਚ ਹੋਏ। ਅੱਛਾ। ਪੂਰੇ ਸਾਲ ਚ ਨਾਗਾ ਕੋਈ ਨਹੀਂ। ਅੱਛਾ ਜੀ। ਤੇ ਕੋਈ ਥਕਾਵਟ ਨਹੀਂ ਜੀ। ਤੇ ਅੱਜ ਦੀ ਖੇਡਣਾ ਅਸੀਂ, ਨਹੀਂ ਤਾਂ ਖਿਡਾਰੀ ਕਹਿੰਦੇ ਉਹ ਸਭ
ਅੱਜ ਟੀਮ ਦਾ ਟਕਰਾਇਓ, 2 ਦਿਨ ਹੋ ਗਿਆ ਨੂੰ ਖੇਡਦੇ ਆ, ਪਰ ਅਸੀਂ ਨਹੀਂ ਕਹਿੰਦੇ। ਸਾਡੇ ਵਾਰੇ ਪੈਰੇ 1000 ਤੋਂ 1200 ਰੁਪਇਆ ਮਿਲਦਾ ਸੀ ਤੇ ਸਾਨੂੰ 8-10 ਬੰਦੇ ਹੁੰਦੇ ਸੀ ਤੇ ਸਾਨੂੰ 100 ਰੁਪਇਆ ਆਉਣਾ। ਸਹੀ ਹੈ, ਕਿਰਾਇਆ ਕੱਢ ਕੇ ਬੱਸ ਦਾ, ਬੱਸ ਤੇ ਜਾਣਾ। ਪਰ ਬੜਾ ਉਹ 100 ਰੁਪਏ ਨਾਲ ਬੜਾ ਸਕੂਨ ਸੀ। ਅੱਜ ਜੋ ਕੁਛ ਸਾਨੂੰ ਮਿਲਿਆ, ਜੇ ਇੱਥੇ ਬੈਠੇ ਆ ਤੇ ਲਾ ਲਓ ਤੁਸੀਂ ਜਰਾਬਾਂ ਤੋਂ ਲੈ ਕੇ ਵਾਲਾਂ ਤੱਕ, ਸਾਨੂੰ ਜੂਟੂ ਕਬੱਡੀ ਜੀ ਮਿਲਿਆ। ਕੋਈ ਝੂਠ ਨਹੀਂ ਵਿੱਚ, ਕੋਈ ਬੁਲੰਦੀ ਨਹੀਂ। ਅਸੀਂ ਆਪਣੇ ਜੇ ਕੋਠੀਆਂ ਪਾਈਆਂ, ਗੱਡੀਆਂ ਵਧੀਆ ਰੱਖੀਆਂ, ਕੋਠੀਆਂ ਰੱਖੀਆਂ, ਸਾਰਾ ਕੁਝ ਬਣਾਇਆ ਤੇ ਕਬੱਡੀ 'ਚ ਇੱਥੋਂ ਸਾਡੀ ਭਰਾ ਸਾਡੇ ਮਦਦ ਕਰਦੇ ਆ। ਪੰਜਾਬੀ ਭਰਾਵਾਂ ਦਾ ਦੇਣ ਹੈ। ਜਿੰਨਾ ਪੈਸਾ ਸਾਨੂੰ ਦਿੱਤਾ ਲੋਕਾਂ ਨੇ, ਪੰਜਾਬੀ ਭਰਾਵਾਂ ਨੇ ਦਿੱਤਾ। ਕੈਨੇਡਾ ਅਮਰੀਕਾ 'ਚ ਗਏ, ਉੱਥੋਂ ਰਜਾ ਘੱਲਿਆ। ਜੇ ਇੱਥੇ ਆਏ, ਇੱਥੇ ਬੜਾ ਰਜਾਉਂਦੇ ਸਾਰੇ, ਐਵੇਂ ਝੂਠ ਮਾਰੀਏ, ਝੂਠ ਨਹੀਂ ਮਾਰਨਾ ਚਾਹੀਦਾ। ਮੈਂ ਸੱਚ ਬੋਲਦਾ ਨਾ, ਹਰ ਬੰਦਾ ਪਿਆਰ ਕਰ ਰਿਹਾ ਹਨ। ਅਸੀਂ ਤੇ ਧੰਨਵਾਦੀ ਹਾਂ ਇਹ ਪੰਜਾਬੀ ਕਮਿਊਨਿਟੀ ਆਪਣੀ ਦੇ, ਵੀ ਇਹ ਵੇਖ ਲਓ ਆਪਣੇ ਕੰਮ ਕਰ ਕਰਕੇ ਸਾਡੇ ਲਈ ਹਿੱਸਾ ਕੱਢ ਕੇ ਫੇਰ ਆਨ ਦਿੰਦੇ ਆ। ਬਿਲਕੁਲ, ਤੇ ਖਾਸ ਤੌਰ ਦੇ ਉੱਤੇ NRIਆਂ ਦਾ ਵੈਸੇ ਇਹ ਵਧੀਆ ਆਇਆ ਟੂਰਨਾਮੈਂਟ ਪਿਛਲਾ ਹੋਇਆ ਨਾ ਜੀ। ਇੱਥੇ ਇੱਕ ਬੱਲ ਸਾਹਿਬ ਸਾਡੇ ਆ, ਮੇਰਾ ਦੋਸਤ ਹੀ ਅਵਤਾਰ ਸਿੰਘ ਬੱਲ, ਉਹਨਾਂ ਦਾ ਬੇਟਾ, ਉਹਦਾ ਕਾਰੋਬਾਰ ਪਤਾ ਨਹੀਂ ਕਾਹਦਾ, ਮੈਂ ਨਹੀਂ ਵੇਖਿਆ ਜੀ ਕਿ ਉਹਨੇ ਕਿਹੜੀ, ਉਹਦੇ ਕੋਲ ਬੜੇ ਵੱਡੇ ਕੰਮ ਆ। ਉਹ ਬੰਦਾ 50-60 ਹਜ਼ਾਰ ਡਾਲਰ ਪਿਛਲੇ ਟੂਰਨਾਮੈਂਟ ਤੇ ਜਿਹੜਾ ਆਜ਼ਾਦ ਕਬੱਡੀ ਕਲੱਬ ਨੇ ਕਰਾਇਆ, ਉੱਤੇ ਵੰਡਿਆ ਉਹਨੇ। ਇੱਕ ਰੇਟ ਦਾ 10-10 ਹਜ਼ਾਰ ਰੁਪਇਆ ਲਾਇਆ ਉਹਨੇ। ਪਾਕਿਸਤਾਨੀ ਇੱਕ ਨੂੰ 9200 ਰੁਪਇਆ ਆਇਆ ਕਰੇਟ ਦਾ। ਉਹਨੂੰ ਪੁੱਛਿਆ ਕਿੰਨੇ ਪੈਸੇ ਬਣਦੇ, ਉਹਦਾ 9 ਲੱਖ ਰੁਪਇਆ ਬਣਦਾ। 809 ਲੱਖ ਮੇਰੇ ਪਾਕਿਸਤਾਨ ਦਾ, ਕਿਉਂਕਿ ਸਾਨੂੰ ਡਬਲ ਪੈਸੇ ਬਣਦੇ। ਤੇ ਮੈਂ ਰਹਿਣੀ ਆ ਬੱਲ ਸਾਹਿਬ ਦਾ, ਅਵਤਾਰ ਸਿੰਘ ਬੱਲ ਜਿਹੜਾ ਸੁਰਗਵਾਸ ਹੋ ਗਿਆ, ਉਹਦਾ ਬੇਟਾ ਗਾੜੀ ਉਹ ਮੁੰਡਾ ਬੱਲ, ਉਹਨੇ ਬੜਾ ਰੁਪਇਆ ਦਿੱਤਾ। ਮੈਂ ਖੁਸ਼ ਹੋ ਗਿਆ। ਮੈਨੂੰ ਇਹ ਆ ਵੀ ਸਾਡੇ ਪਲੇਅਰਾਂ ਨੂੰ ਪੈਸੇ ਮਿਲ ਰਹੇ ਆ, ਮੈਨੂੰ ਬੜਾ ਅੱਛਾ। ਮੇਰੇ ਬੱਚਿਆਂ ਨੂੰ ਪੈਸੇ ਮਿਲੇ, ਉੱਥੇ ਪਾਲੇ ਨੂੰ ਮਿਲੇ, ਉੱਥੇ ਮੰਗੀ ਬੱਗਿਆਂ ਨੂੰ ਮਿਲੇ, ਉੱਥੇ ਮਲਕ ਪਾਕਿਸਤਾਨ ਦਾ ਉਹਨੂੰ ਮਿਲੇ, ਭੱਟ ਨੂੰ ਮਿਲੇ, ਹੋਰ ਕਈ ਪਲੇਅਰ ਜਿਹਨਾਂ ਨੂੰ ਮਿਲੇ। ਬੜੇ ਪਲੇਅਰ ਪੈਸੇ ਵੰਡ ਕੇ ਗਿਆ। ਇਹੋ ਜਿਹੇ ਦਾਨੀ ਹੋਣ ਤੇ ਮੇਰੇ ਖਿਆਲ ਕਬੱਡੀ ਵਾਲੇ ਗਰੀਬ ਨਹੀਂ ਰਹਿ ਸਕਦੇ, ਉਹ ਵੀ ਆਪਣੇ ਦਾਇਰੇ 'ਚ ਆਉਣਗੇ। ਬਿਲਕੁਲ, ਤੇ NRI ਦਾ ਵੀ ਧੰਨਵਾਦ ਹੈ ਇਸ ਮਾਮਲੇ ਦੇ ਵਿੱਚ। ਸ਼ਾਇਦ ਇਹ ਜਿਹੜੀ ਸਾਡੀ ਗੇਮ ਹੈ, ਇਹ ਜਿੰਦੀ NRI ਦੇ ਸਿਰ ਤੇ, ਇਹਦੇ ਵਿੱਚ ਕੋਈ ਚਿੱਤੀ ਨਹੀਂ। ਜਿੱਦਾਂ ਮੁਖਤਿਆਰ ਸਿੰਘ ਉਹਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਪੰਜਾਬ ਸਰਕਾਰ ਵੀ ਓਬੇਸਲੀ ਹੁੰਦੀ ਗਈ ਆ, ਪਹਿਲਾਂ ਤੋਂ 1982-83 ਤੋਂ ਡਰਾ ਜਿਹੜਾ ਥੱਲੇ ਨੂੰ ਹੀ ਗਿਆ ਗ੍ਰਾਫ, ਤੇ ਸੈਂਟਰ ਸਰਕਾਰ ਵੱਲੋਂ ਪਹਿਲਾਂ ਹੀ ਕੋਈ ਸਹਿਯੋਗ ਨਹੀਂ। ਪਰ NRIs ਨੇ ਜਿੰਨਾ ਜ਼ਿਆਦਾ ਜ਼ੋਰ ਲਾਇਆ ਵੀ ਅੱਜ ਵੀ ਇਹ ਇੱਕ ਤਰ੍ਹਾਂ ਦੇ ਨਾਲ, ਭਾਵੇਂ ਇਹ ਗੇਮ ਜਿਹੜੀ ਅਪਰੂਵਲ ਨਹੀਂ, ਪਰ ਇੰਟਰਨੈਸ਼ਨਲ ਤੌਰ ਦੇ ਉੱਤੇ ਇਹ ਇੱਕ ਪਛਾਣ ਆਪਣੀ ਰੱਖਦੇ ਆ। NRI ਭਰਾ ਸਾਡੇ ਇੱਥੇ ਮੇਲੇ ਕਰਾਉਂਦੇ ਵੱਖਰੇ ਆ, ਇੰਡੀਆ ਜਾ ਕੇ ਕਰਾਉਂਦੇ ਆ ਜੀ। ਇੰਡੀਆ ਵੀ ਨਾ ਜਾ ਕੇ ਜਿਹੜਾ ਲੱਖ ਦਾ 2-2 ਲੱਖ ਨਾਮ ਰੱਖਿਆ ਨਾ, ਉਹ NRI ਭਰਾਵਾਂ ਦੇ ਸਹਿਯੋਗ ਨਾਲ। ਮੈਂ ਇਹ ਕਰਕੇ NRI ਭਰਾਵਾਂ ਦਾ, ਸਾਰੀਆਂ ਕੰਟਰੀਆਂ ਦਾ, ਇੱਕ ਦਾ ਨਹੀਂ, ਮੈਂ ਵਰਲਡ 'ਚ ਕਹਿਣਾ, ਜਿੰਨੀਆਂ ਕੰਟਰੀਆਂ ਨੇ ਚੁੱਕਿਆ ਸਾਨੂੰ, ਉਹਨਾਂ ਕੰਟਰੀਆਂ ਦਾ ਧੰਨਵਾਦ ਕਰਦਾ ਮੈਂ ਕਿ ਬਹੁਤ ਵਧੀਆ ਕੀਤਾ ਤੁਸੀਂ ਸਾਨੂੰ ਰੋਟੀ ਦੇ ਪਲ ਲਾਇਆ, ਸਾਡੇ ਬੱਚਿਆਂ ਨੂੰ ਗਾਹ ਲਾਉਂਦੇ ਜੀ। ਜਿੰਨੇ ਬੱਚੇ ਹੁਣ ਖੇਡ ਰਹੇ ਆ, ਮੈਂ ਤਾਂ ਆਪਣੇ ਬੱਚੇ ਗਿਣਦਾ, ਛੋਟੇ ਭਰਾ ਮੇਰੇ ਬੱਚਿਆਂ ਵਰਗੇ ਆ, ਪਰ ਮੈਂ ਤਾਂ ਕਹਿੰਦਾ ਇਹ ਸੱਜਣੋ ਤਗੜੇ ਹੋ ਕੇ ਮਿਹਨਤ ਕਰੋ, ਤਗੜੇ ਹੋ ਕੇ ਜ਼ੋਰ ਲਾਓ, ਹੋਰ 10-10 ਸਾਲ ਖੇਡੋ, ਆਪਣੇ ਬੁਲੰਦੀਆਂ ਤੇ ਪਹੁੰਚੋ। ਬਿਲਕੁਲ, ਤੇ NRIs ਦਾ ਇੱਕ ਵਾਰੀ ਫੇਰ ਇਸ ਗੱਲ ਦੇ ਉੱਤੇ ਧੰਨਵਾਦ ਆ। ਤੇ ਉਹ ਦੋਸਤ ਜਿਹੜੇ ਕਿ ਇੰਨਾ ਜ਼ਿਆਦਾ ਖਰਚਾ ਕਰਦੇ ਆ ਆਪਣੀ ਕਮਾਈਆਂ ਤੋਂ, ਤੇ ਕਮਾਈਆਂ ਵੀ ਜਿਹੜੀਆਂ ਆ 10-9 ਦੀ ਕਿਰਤ ਹੈ ਇੱਥੇ, ਉਹਨਾਂ ਦੇ ਵਿੱਚੋਂ ਇੱਦਾਂ ਜ਼ਿਆਦਾ ਇਹ ਇੱਕ ਪਿਆਰ ਆ। ਤੇ ਤੁਸੀਂ ਉਹ ਜਿਹੜਾ ਪਿਆਰ ਦਾ ਮੁੱਲ ਮੋੜਦੇ ਵੀ ਹੋ, ਜਿਹੜੇ ਖਿਡਾਰੀ ਤੁਸੀਂ ਹੋ। ਤੇ ਹੁਣ ਵੈਸੇ ਤਾਂ ਬਹੁਤ ਗੱਲਾਂ ਕਰਨ ਨੂੰ ਜੀ ਆ, ਪਰ ਸਾਡੀ ਲਿਮਿਟੇਸ਼ਨ ਹੁੰਦੀ ਟਾਈਮ ਦੀ ਥੋੜੀ ਜਿਹੀ, ਤੇ ਪਤਾ ਹੀ ਨਹੀਂ ਲੱਗਾ ਵੀ ਕਾਫੀ ਗੱਲਾਂ ਆਪਣੇ ਹੋ ਗਈਆਂ। ਤੇ ਖੈਰ ਲਾਸਟ ਵਿੱਚ ਜਿਹੜੇ ਹੁਣ ਸਾਡਾ ਜਿਹੜਾ ਫਿਊਚਰ ਹੈ ਆਉਣ ਵਾਲਾ, ਤੁਸੀਂ ਅਕੈਡਮੀ ਵੀ ਚਲਾ ਰਹੇ ਹੋ, ਤੇ ਆਪਣੇ ਲੈਵਲ ਦੇ ਉੱਤੇ ਤੁਸੀਂ ਪਹਿਲਾਂ ਹੀ ਬਹੁਤ ਕੁਛ ਕਰ ਰਹੇ ਹੋ, ਪਰ ਕਿਹੋ ਜਿਹਾ ਸਹਿਯੋਗ ਤੁਹਾਨੂੰ ਹੋਰ ਕੀਤਾ ਜਾ ਸਕਦਾ, ਜਾਂ ਤੁਹਾਡੇ ਸੁਪਨੇ ਆ ਵੀ ਮੈਂ ਆਹ ਕਰਨਾ ਜੇ ਚਾਹੁੰਦਾ? ਮੈਂ ਚਾਹੁੰਦਾ ਇਹ ਵੀ NRI ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਇੰਡੀਆ ਜ਼ਰੂਰ ਲਿਆਓ ਜੀ, ਇੰਡੀਆ ਲਿਆਓ, ਇਹਨਾਂ ਨੂੰ ਕਬੱਡੀ ਬਾਰੇ ਪਾ ਲੱਗੇ, ਗੇਮਾਂ ਬਾਰੇ ਪਾ ਲੱਗੇ, ਇਹ ਤਗੜੇ ਪਲੇਅਰ ਬਣਨ, ਫੁੱਟਬਾਲ ਦੇ ਬਣ ਜਾਣ, ਇਹ ਹਾਕੀ ਦੇ ਬਣ ਜਾਣ, ਇਹ ਕਬੱਡੀ ਦੇ ਬਣ ਜਾਣ, ਇਹ ਰੈਸਲਿੰਗ ਦੇ ਬਣ ਜਾਣ। ਇਹ ਜਿੰਨੇ ਵੀ ਮੈਂ ਆਪਣੇ ਭਰਾ, ਜਿੰਨੇ ਮੇਰੇ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਕਹਿਣਾ ਵੀ ਜਿੰਨੇ ਬੱਚਾ ਕੋਲ ਲਿਆਉਣਾ, ਮੈਂ ਤੇ ਉਦੋਂ ਵੀ ਸੱਦਾ ਦਿੱਤਾ, ਅੱਜ ਵੀ ਦਿੰਦਾ ਖੁੱਲਾ ਸੱਦਾ ਕਿ ਮੈਂ ਆਪਣੇ ਕੋਲੋਂ ਖਰਚਾ ਕਰੂੰਗਾ, ਜਿੰਨੇ ਜੋਗਾ ਹੈਗਾ ਕਰਨਾ ਮੈਂ ਇਹਨਾਂ ਕੋਈ ਆ, ਖਾਣੇ ਵੀ ਇਹਨਾਂ ਕੋਈ ਆ, ਪਰ ਮੈਂ ਖਰਚਾ ਕਰੂੰਗਾ ਵਿੱਚੋਂ, ਦਸਵੰਧ ਕਰਨਾ ਚਾਹੀਦਾ। ਮੈਂ ਹਰ ਕੋਚ ਨੂੰ, ਹਰ ਇੱਕ ਨੂੰ ਬੇਨਤੀ ਕਰਦਾ, ਜਿੰਨੇ ਕੋਚ ਮੇਰੇ ਸੁਣਦੇ ਆ, ਵੀ ਪਲੇਅਰਾਂ ਦਾ ਹੈਲਪ ਕਰਿਆ ਕਰੋ, ਪਲੇਅਰਾਂ ਨੂੰ ਚੰਗੇ ਬਣੇ ਲਾਇਆ ਕਰੋ, ਮਾੜੇ ਬਣੇ ਨਾ ਲਾਈਏ, ਚੰਗੇ ਬਣੇ ਲਾਈਏ, ਕਿਉਂਕਿ ਇਹ ਪਲੇਅਰ ਜਿਹੜੇ ਆ ਸਾਡੀ ਸੰਭਾਇਆ ਵਾ।
ਸਾਡੀ ਇਹ ਮਾਇਆ ਵਾ, ਹੂੰ ਸਾਡੇ ਦੁਨੀਆ ਦਾ ਇਹ ਸਾਰਾ ਕੁਛ ਹੀ ਆ। ਸਹੀ ਹੈ। ਜੇ ਕਬੱਡੀ ਖੇਡਦੇ ਆ ਤੇ ਅਸੀਂ ਵੇਖਣਾ ਹੈ। ਅੱਜ ਬੱਚੇ ਖੇਡ ਰਹੇ ਸਾਡੇ, ਮੰਗੀ ਹੋਣੀ, ਲਾਟ ਹੋਣੀ, ਜੱਗੇ ਹੋਣੀ, ਜਿੰਨੇ ਪਾਕਿਸਤਾਨ ਦੀ ਜਾਂ ਇੱਥੇ ਜਿੰਨੇ ਬੰਦੇ ਆ ਇੱਥੇ ਖੇਡ ਰਹੇ ਆ। ਹੁਣ ਤੁਹਾਨੂੰ ਦੱਸਿਆ ਮੇਰਾ ਚੇਲਾ ਪੰਮਾ ਭਾਂ, ਉਹਨੇ ਮੈਨੂੰ ਸੱਦਿਆ ਕਿਉਂ ਆ ਜੀ, ਮੈਂ ਉਹਦੇ ਲਈ ਕੋਈ ਕੀਤਾ ਕੁਛ ਨਹੀਂ ਕੀਤਾ। ਮੈਂ ਕੋਈ ਨੂੰ ਵਿਚਾਰੇ ਨੂੰ ਦਿੱਤਾ ਨਹੀਂ ਆਪਣੇ ਕੋਲੋਂ, ਸਿਰਫ ਇੱਕ ਉਹਨੂੰ ਗੁਣ ਦਿੱਤੇ ਸੀ, ਹਾਂਜੀ ਗਾਈਡਲਾਈਨ ਕਰਤਾ, ਗਾਈਡਲਾਈਨ ਕੀਤੀ। ਉਹਨੇ ਰਿਕਾਰਡ ਕੀਤਾ ਮੇਰਾ। ਉਹਨੇ ਰਣਜੀਤ ਬਾਬਾ ਨੂੰ ਕਿਹਾ, ਬਾਬਾ ਜੀ ਇਹ ਬੰਦਾ ਸੱਦਣਾ। ਜੀ ਇਹਨਾਂ ਦੋਵਾਂ ਭਰਾਵਾਂ ਨੇ ਜ਼ੋਰ ਲਾ ਕੇ ਨੈਸ਼ਨਲ ਕਬੱਡੀ ਫੈਡਰੇਸ਼ਨ ਨੂੰ, ਆਜ਼ਾਦ ਕਬੱਡੀ ਵਾਲਿਆਂ ਨੂੰ ਕਿਹਾ ਤੇ ਮੈਂ ਤੁਹਾਡੇ ਰੂਬਰੂ ਹੋਇਆ। ਹੂੰ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਆਸਟ੍ਰੇਲੀਆ ਆ ਕੇ ਵੀ ਬਹੁਤ ਵਧੀਆ ਕੰਟਰੀ ਵੇਖਣ ਨੂੰ ਮਿਲੀ ਆ, ਬਹੁਤ ਸੋਹਣੀ ਆ। ਕੋਈ ਪੰਜਾਬ ਸਰਕਾਰ ਦੀ ਛੇੜਛਾੜ ਹੀ ਕਿਤੇ ਨਹੀਂ ਕਾਇ ਨਾ, ਜੀ ਨਾ ਧਰਤੀ ਨਾਲ ਛੇੜਛਾੜ ਕਰਦੇ ਆ, ਜੀ, ਨਾ ਇਹ ਬੰਦਿਆਂ ਬੂਟਿਆਂ ਨਾਲ ਕਰਦੇ ਆ। ਜੀ। ਜੇ ਘਰ ਚ ਕੇ ਵੇਖੀਏ ਹਾਂਜੀ ਇੰਨਾ ਵਧੀਆ ਵਿਊ ਮਿਲਦਾ ਵੇਖਣ ਨੂੰ, ਹਾਂਜੀ ਤੇ ਨਜ਼ਾਰਾ ਆ ਜਾਂਦਾ, ਜੀ ਬਹੁਤ ਸੋਹਣਾ ਲੱਗਾ ਜੀ। ਬਿਲਕੁਲ। ਤੇ ਕੁਦਰਤ ਜਿਹੜੀ ਆ ਇਹ ਵੀ ਬੜੀ ਜ਼ਰੂਰੀ ਆ। ਤੇ ਜਿਹੜੇ ਸਵੇਰੇ ਸਵੇਰੇ ਤੁਸੀਂ ਹੈ ਨਾ ਦੇਖੋ, ਹੁਣ ਤਾਂ ਅਸੀਂ ਇਹ ਛੱਡ ਦਿੱਤਾ, ਰਾਤ ਨੂੰ ਆਪਾਂ ਤਾਰੇ ਗਿਣਨੇ, ਰਾਤ ਨੂੰ ਬੈਠਿਆਂ ਨਾ, ਤੇ ਸਵੇਰ ਨੂੰ ਸੂਰਜ ਦੇਖਣਾ, ਸ਼ਾਮ ਨੂੰ ਢਲਦੀ ਸ਼ਾਮ ਦੇਖਣੀ। ਇਹ ਵੀ ਚੀਜ਼ਾਂ ਜਿਹੜੀਆਂ ਸਾਡੀ ਸ਼ਖਸੀਅਤ ਦੇ ਵਿੱਚ ਜ਼ਰੂਰ ਇਫੈਕਟ ਪਾਉਂਦੀਆਂ। ਪਰ ਗੱਲਾਂ ਜਿੱਦਾਂ ਮੈਂ ਕਿਹਾ ਕਿ ਟਾਈਮ ਦਾ ਪਤਾ ਹੀ ਨਹੀਂ ਲੱਗਾ, ਪਰ ਮੁਖਤਿਆਰ ਸਿੰਘ ਹੁਣਾਂ ਨਾਲ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਜਦੋਂ ਵੀ ਇਹਨਾਂ ਦਾ ਨੈਕਸਟ ਸਬੱਬ ਬਣਦਾ, ਫਿਰ ਹੋਰ ਗੱਲਾਂ ਕਰਾਂਗੇ, ਇਹੀ ਨਹੀਂ ਕਰਾਂਗੇ। ਅੱਜ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਆਪਾਂ ਛੂਹੀਆਂ, ਬਹੁਤ ਸਾਰੇ ਪਹਿਲੂ ਜਿਹੜੇ ਆ ਇਸ ਇੰਟਰਵਿਊ ਦੇ ਵਿੱਚ ਰਹਿ ਵੀ ਗਏ ਹੋਣਗੇ ਕਿਉਂਕਿ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਫਿਰ ਗੱਲ ਕਰਾਂਗੇ ਮੁਖਤਿਆਰ ਸਿੰਘ ਉਰਫ ਪੱਪੂ ਕੰਡੀਲਾ ਉਰਫ ਪੱਪੂ ਗੁਰਦਾਸਪੁਰੀਆ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਕੋਲ ਆਏ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ, ਹਾਂਜੀ ਇੰਡੋ ਟੀਵੀ ਸੈਂਟਰ ਦਾ, ਜਿਨ੍ਹਾਂ ਨੇ ਲੋਕਾਂ ਦੇ ਰੂਬਰੂ ਕੀਤਾ ਤੇ ਮੈਨੂੰ ਮੌਕਾ ਮਿਲਿਆ ਜੀ ਦਿਲ ਦੀਆਂ ਗੱਲਾਂ ਕਰਨ ਦਾ, ਤੇ ਸਵਾਦ ਆ ਗਿਆ। ਤੇ ਇਦਾਂ ਹੀ ਤੁਸੀਂ ਕਰਦੇ ਰਹੋ, ਮੈਨੂੰ ਵੀ ਵੀਜ਼ੇ ਮਿਲਦੇ ਰਹਿਣਗੇ ਤੇ ਮੈਂ ਆਉਂਦਾ ਰਹੂੰਗਾ। ਬਿਲਕੁਲ। ਤੇ ਵੀਜ਼ੇ ਹੁਣ ਨਹੀਂ ਤੁਹਾਡੇ ਰੁਕਣ ਦਿੰਦੇ ਆਪਾਂ। ਨਹੀਂ, ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ। ਇੰਨੀ ਕੁ ਜ਼ਰੂਰ ਆਪਾਂ ਜਿਹੜਾ ਕਹਿ ਲਓਗੇ ਆਸ ਅਸੀਂ ਰੱਖਦੇ ਹਾਂ ਇਮੀਗ੍ਰੇਸ਼ਨ ਤੋਂ ਵੀ, ਇਹੋ ਜਿਹੇ ਜਿਹੜੇ ਲੋਕ ਨੇ ਇਹ ਸਾਡਾ ਸਰਮਾਇਆ ਨੇ, ਇਹਦੇ ਵੱਲ ਦੇਖ ਕੇ ਸਾਡੇ ਫਿਊਚਰ ਜਿਹੜਾ ਆ, ਸਾਡਾ ਆਉਣ ਵਾਲਾ ਭਵਿੱਖ ਆ, ਉਹਨਾਂ ਨੇ ਬੁਲੰਦੀਆਂ ਵੱਲ ਨੂੰ ਜਾਣਾ। ਤੇ ਦੋਸਤੋ, ਤੁਹਾਨੂੰ ਇਹ ਸਾਡਾ ਪ੍ਰੋਗਰਾਮ ਸਨਮੁਖ ਕਿਹੋ ਜਿਹਾ ਲੱਗਦਾ, ਇਹ ਤੁਸੀਂ ਸਾਨੂੰ ਫੀਡਬੈਕ ਵੀ ਦੇ ਸਕਦੇ ਹੋ। ਤੇ ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਹੁੰਦੀ ਆ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਤੇ ਹੁਣ ਆਪਾਂ ਮਿਲਾਂਗੇ ਅਗਲੀ ਸਨਮੁਖ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤੇ ਉਦੋਂ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ।